ਸਤਿ ਸ਼੍ਰੀ ਅਕਾਲ ਜੀ। ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ ਯੂਐਸਏ ਵੇਖ ਸੁਣ ਰਹੇ ਸਾਰੇ ਸਰੋਤਿਆਂ ਦਾ ਬਹੁਤ-ਬਹੁਤ ਸਵਾਗਤ ਹੈ। ਇਸ ਸਮੇਂ ਦੇ ਵਿਸ਼ੇਸ਼ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਦੇਸ਼ ਵਿਦੇਸ਼ ਦੇ ਨਾਲ ਜੁੜੀਆਂ ਹੋਈਆਂ ਅਹਿਮ ਖਬਰਾਂ ਤੇ ਪਾਈਦਾ ਹੈ ਚਾਨਣਾ ਅਤੇ ਖਬਰਾਂ ਦਾ ਵਿਸ਼ਲੇਸ਼ਣ ਕਰਨ ਦੇ ਲਈ ਸਾਥ ਹੁੰਦਾ ਹੈ ਸੀਨੀਅਰ ਪੱਤਰਕਾਰ ਮਿੰਟੂ ਗੁਰੂਸਰੀਆ ਜੀ ਦਾ। ਸੋ ਕਰਦੇ ਆ ਉਹਨਾਂ ਦਾ ਪ੍ਰੋਗਰਾਮ ਦੇ ਵਿੱਚ ਸਵਾਗਤ। ਬਹੁਤ-ਬਹੁਤ ਸਵਾਗਤ ਹੈ ਜੀ। ਜੀ ਸ਼ੁਕਰੀਆ ਸਾਰਿਆਂ ਨੂੰ। ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸੋ ਅੱਜ ਦੇ ਪ੍ਰੋਗਰਾਮ ਦੇ ਸਪਾਂਸਰਸ ਦਾ ਕਰਦੇ ਚੱਲੀਏ ਧੰਨਵਾਦ। ਖਾਲਸਾ ਇੰਸ਼ੋਰੈਂਸ ਲੰਬੇ ਸਮੇਂ ਤੋਂ ਇੰਸ਼ੋਰੈਂਸ ਦੇ ਖੇਤਰ ਦੇ ਵਿੱਚ ਸੇਵਾਵਾਂ ਨਿਭਾ ਰਹੇ ਨੇ। ਤੁਸੀਂ ਵੀ ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਲੈਣ ਦੇ ਲਈ ਸੰਪਰਕ ਕਰ ਸਕਦੇ ਹੋ। ਨੰਬਰ ਹੈ 4082722500। ਟਿਰਕਿਆਣਾ ਇਮੀਗ੍ਰੇਸ਼ਨ ਲਾ ਫਰਮ ਜੇ ਟਿਰਕਿਆਣਾ ਹੁਣਾਂ ਨਾਲ ਸੰਪਰਕ ਕਰ ਸਕਦੇ ਹੋ ਜੇਕਰ ਇਮੀਗ੍ਰੇਸ਼ਨ ਬਾਬਤ ਕਿਸੇ ਤਰ੍ਹਾਂ ਦੀ ਸਲਾਹ ਕਰਨੀ ਹੈ। ਕ੍ਰਿਸ਼ਨ ਧਨੋਤਾ ਯੂਬਾ ਸਿਟੀ ਬਲਜਿੰਦਰ ਸਿੰਘ ਨੇਜਰ ਵੁੱਡਲੈਂਡ ਜੀਐਨ ਲਿਊਬ ਵਾਲੇ ਟਰੱਕ ਵਾਸ਼ ਕਰਦੇ ਨੇ, ਆਇਲ ਚੇਂਜ ਕਰਦੇ ਨੇ, 에ਅਰ ਬ੍ਰੇਕਸ ਦਾ ਕੰਮ ਤਸੱਲੀ ਬਖਸ਼ ਕਰਦੇ ਨੇ। ਤੁਸੀਂ ਇਹਨਾਂ ਦੇ ਕੋਲੋਂ ਨਵੇਂ ਪੁਰਾਣੇ ਟਾਇਰ ਵੀ ਖਰੀਦ ਸਕਦੇ ਹੋ। ਲੋਕੇਸ਼ਨ ਸੈਂਟਾਨੇਲਾ ਦੇ ਵਿੱਚ ਹੈ। ਨਿੰਮਾ ਸਹੂਤਾ ਹੋਣਾ ਦਾ ਨੰਬਰ ਨੋਟ ਕਰ ਸਕਦੇ ਹੋ। ਨੰਬਰ ਹੈ 209 277 0113। ਜਸਵਿੰਦਰ ਸਿੰਘ ਨਾਗਰਾ ਰੋਜ਼ਵੈਲ ਅਵਤਾਰ ਸਿੰਘ ਸੰਘਾ ਯੂਬਾ ਸਿਟੀ ਬਲਦੇਵ ਸਿੰਘ ਕੰਗ ਯੂਬਾ ਸਿਟੀ। ਬਹੁਤ ਬਹੁਤ ਧੰਨਵਾਦ ਹੈ ਇਹਨਾਂ ਸਾਰੇ ਸਪਾਂਸਰਸ ਦਾ। ਹੁਣ ਰੁਕ ਕਰਦੇ ਹਾਂ ਜੀ ਖਬਰਾਂ ਦਾ। ਮਿੰਟੂ ਜੀ ਸਭ ਤੋਂ ਪਹਿਲੀ ਖਬਰ ਤੇ ਆਈਏ ਤਾਂ ਖਬਰ ਪਰਚੇ ਦੇ ਨਾਲ ਹੀ ਜੁੜਦੀ ਹੈ। ਪਰਚਾ ਹੋ ਗਿਆ, ਚਰਚਾ ਹੋ ਗਿਆ ਤੇ ਇਸ ਤੋਂ ਬਾਅਦ ਹੁਣ ਜਿਹੜੀ ਗੱਲ ਦੀ ਚਰਚਾ ਹੈ ਉਹ ਇਹ ਹੈ ਵੀ ਭਾਈ ਕੋਈ ਪਰਚੇ ਦੇ ਹੱਕ 'ਚ ਨਹੀਂ ਆ ਰਿਹਾ, ਸਾਰੇ ਵਿਰੋਧ 'ਚ ਹੀ ਆਈ ਜਾਂਦੇ ਨੇ। ਬਹੁਤ ਸਾਰੀਆਂ ਜਥੇਬੰਦੀਆਂ ਹੁਣ ਇਸ ਪਰਚੇ ਦੀ ਨਿਖੇਧੀ ਕਰ ਰਹੀਆਂ ਨੇ ਜੀ। ਬਿਲਕੁਲ ਗੁਰਪ੍ਰੀਤ, ਦੂਸਰਾ ਦਿਨ ਸੀ ਅੱਜ ਤੇ ਦੂਸਰੇ ਦਿਨ ਵੀ ਅੱਜ ਤੁਸੀਂ ਜੇ ਦੇਖੋਗੇ ਤਾਂ ਜਥੇਬੰਦੀਆਂ ਦਾ ਜਿਹੜਾ ਹੈ ਨਾ ਬਹੁਤ ਇਸ ਮਾਮਲੇ ਦੇ ਵਿੱਚ ਉਲਾਰ ਰਿਹਾ। ਤੁਸੀਂ ਦੇਖੋ ਅਧਿਆਪਕ ਜਥੇਬੰਦੀਆਂ, ਬੇਰੁਜ਼ਗਾਰ ਜਥੇਬੰਦੀਆਂ ਜਾਂ ਕਿਸਾਨ ਜਥੇਬੰਦੀਆਂ। ਫਿਰ ਇਸ ਤੋਂ ਇਲਾਵਾ ਇੰਟਰਸਟਿੰਗ ਗੱਲ ਹੈ ਤੇ ਤੁਸੀਂ ਹੈਰਾਨ ਹੋਵੋਗੇ, ਜਸਟ ਤੁਹਾਡੇ ਤੋਂ ਨਾ 5-7 ਮਿੰਟ ਪਹਿਲਾਂ ਜੀ ਮੈਨੂੰ ਸਰਕਾਰ ਦੇ ਇੱਕ ਅਹੁਦੇਦਾਰ ਦਾ ਫੋਨ ਆਇਆ ਜੀ ਤੇ ਉਸਨੇ ਬਹੁਤ ਵੱਡੇ ਅਹੁਦੇ ਤੇ, ਵਿਧਾਨਕ ਅਹੁਦੇ ਤੇ, ਜੀ ਮੈਂ ਇਹਨਾਂ ਵੀ ਦੱਸ ਦਿੰਦਾ ਚਲੋ ਵਿਧਾਨਕਾਰ। ਜੀ ਤਾਂ ਮਤਲਬ ਉਸ ਬੰਦੇ ਨੇ ਕਿਹਾ ਕਿ ਬਤੌਰ ਇੱਕ ਨਾਗਰਿਕ ਯਾਰ ਮੈਂ ਕੁਝ ਕਰਾਂ ਨਾ ਕਰਾਂ ਪਰ ਤੇਰੇ ਨਾਲ ਜ਼ਰੂਰ ਧੱਕਾ ਹੋ ਗਿਆ। ਜੀ ਤੁਸੀਂ ਇਹ ਸੋਚ ਕੇ ਦੇਖੋ ਇਹ ਕਿੰਨੀ ਵੱਡੀ ਗੱਲ ਹੈ ਜੀ। ਹੂੰ ਮਤਲਬ ਕਿ ਬਾਈ ਪ੍ਰੋਫੈਸ਼ਨ ਉਹ ਜੁੜੇ ਵੀ ਰਹੇ ਨੇ ਕੁਝ ਸਮਾਂ। ਤਾਂ ਕਹਿਣ ਦਾ ਮਤਲਬ ਇਹ ਹੈ ਕਿ ਅੰਦਰ ਅੰਦਰ ਵੀ ਕਿਤੇ ਨਾ ਕਿਤੇ ਕੁਝ ਲੋਕ ਸੋਚਦੇ ਤੇ ਹੋਣਗੇ ਨਾ ਕਿ ਯਾਰ ਜੀ ਇਦਾਂ ਕਿਦਾਂ। ਤਾਂ ਫਿਲਹਾਲ ਜੇ ਆਪਾਂ ਵੇਖੀਏ ਤੇ ਕੁਝ ਜਿਹੜੇ ਆਪਣੇ ਹੈਗੇ ਨੇ ਵਕੀਲ ਸਾਹਿਬ ਪੇਸ਼ੇ ਤੋਂ ਜਿਹੜੇ ਵਕਾਲਤ ਦੇ ਨਾਲ ਜੁੜੇ ਹੋਏ ਨੇ, ਤਾਂ ਵਕਾਲਤ ਨਾਲ ਜੁੜੇ ਲੋਕ ਇਸ ਨੂੰ ਪਰਚਾ ਨਹੀਂ ਮੰਨ ਰਹੇ। ਤੁਸੀਂ ਇਹ ਵੀ ਦੇਖੋ ਨਾ, ਅਸੀਂ ਕਿਸੇ ਨੂੰ ਹਾਇਰ ਥੋੜੀ ਕੀਤਾ ਹੈ ਗੁਰਪ੍ਰੀਤ। ਬਿਲਕੁਲ ਜਿਹੜੇ ਆਜ਼ਾਦ ਖਿਆਲਾਂ ਵਾਲੇ ਵਕੀਲ ਨੇ ਉਹ ਵੀ ਕਹਿ ਰਹੇ ਆ, ਮੈਂ ਹੁਣੇ ਹੀ ਸੁਣ ਰਿਹਾ ਸੀ ਇੱਕ ਵਕੀਲ ਸਾਹਿਬ ਨੂੰ ਕਿ ਇਹ ਕੇਸ ਬਣਦਾ ਹੀ ਨਹੀਂ, ਇਹ ਤਾਂ ਉਲਟਾ ਵਿਸਲ ਬਲੋਰ ਨੇ। ਕਿਉਂਕਿ ਤੁਸੀਂ ਬਿਲਕੁਲ ਖੁਦ ਮੰਨ ਰਹੇ ਹੋ ਕਿ ਜਹਾਜ਼ ਉੱਡਿਆ, ਹੈਲੀਕਾਪਟਰ ਹੂੰ ਦੀ ਵਰਤੋਂ ਹੋਈ ਹੈ, ਇਹ ਤਾਂ ਵਿਸਲ ਬਲੋਰ ਨੇ। ਤੁਸੀਂ ਉਲਟਾ ਵਿਸਲ ਬਲੋਰਾਂ ਤੇ ਕੇਸ ਦਰਜ ਕਰ ਰਹੇ ਹੋ। ਜੀ ਜਦ ਕਿ ਜਿਹੜੀਆਂ ਧਾਰਾ ਤੁਸੀਂ ਬੀਐਨਐਸ ਦੀਆਂ ਲਾਈਆਂ ਹੋਈਆਂ ਨੇ ਬੇਸਿਕਲੀ ਉਹ ਜਿਹੜੀਆਂ ਆਪਣੀਆਂ ਫੋਰਸਸ ਹੁੰਦੀਆਂ ਨੇ, ਫੌਜ ਹੈ ਜਾਂ ਪੁਲਿਸ ਵਗੈਰਾ, ਕਿ ਉਹਨਾਂ ਦਾ ਮਨੋਬਲ ਡੇਗਣ ਲਈ ਇਹ ਇਸਤੇਮਾਲ ਹੁੰਦੀਆਂ ਨੇ। ਤੇ ਧਾਰਾ ਹੀ ਜਿਹੜੀਆਂ ਨੇ ਤੁਹਾਡੀਆਂ ਰੈਲੀਵੈਂਟ ਨਹੀਂ ਹੈ। ਮਤਲਬ ਕਿ ਅਜੀਬ ਮਾਹੌਲ ਹੈ। ਪਰ ਬਾਵਜੂਦ ਇਸ ਤੇ ਤੁਸੀਂ ਇੱਕ ਗੱਲ ਨੋਟ ਕੀਤੀ ਹੋਣੀ ਹੈ ਕਿ ਸਰਕਾਰ ਨੇ ਅੱਜ ਵੀ ਇਸ ਮਾਮਲੇ ਦੇ ਵਿੱਚ ਕੋਈ ਕਦਮ ਨਹੀਂ ਚੁੱਕਿਆ। ਉਡੀਕ ਸੀ ਕਿ ਕੋਈ ਨਹੀਂ ਤਾਂ ਇਦਾਂ ਹੀ ਕਹਿ ਦਿੰਦਾ ਹੈ ਕਿ ਚਲੋ ਅਸੀਂ ਇਹਦੇ ਫਰਦਰ ਬਈ ਕਰਵਾਉਨੇ ਆ, ਜੀ ਅਸੀਂ ਇਹਦੀ ਅੱਗੇ ਇਨਵੈਸਟੀਗੇਸ਼ਨ ਕਰਵਾਉਨੇ ਆ, ਇਨਕੁਆਇਰੀ ਕਰਵਾਉਨੇ ਆ, ਅਸੀਂ ਕਿਸੇ ਨਜ਼ਾਇਜ਼ ਨਾਲ ਧੱਕਾ ਨਹੀਂ ਕਰਾਂਗੇ, ਕਿਸੇ ਬਈ ਸਹੀ ਬੰਦੇ ਨਾਲ ਧੱਕਾ ਨਹੀਂ ਕਰਾਂਗੇ। ਜੀ ਨਹੀਂ, ਐਸਾ ਕੋਈ ਪ੍ਰਤੀਕਰਮ ਵੀ ਨਹੀਂ ਆਇਆ। ਉਲਟਾ ਅਮਨ ਅਰੋੜਾ ਹੋਰਾਂ ਨੂੰ ਕਿਤੇ ਪੁੱਛਿਆ ਗਿਆ ਕਿਸੇ ਫੰਕਸ਼ਨ ਦੇ ਵਿੱਚ, ਤਾਂ ਉਹ ਕਹਿੰਦੇ ਜੀ ਮੈਨੂੰ ਤਾਂ ਪਤਾ ਹੀ ਨਹੀਂ। ਹੂੰ ਉਹ ਕਹਿੰਦੇ ਮੈਂ ਤੇ ਮਸ਼ਰੂਫ ਹਾਂ ਭਾਈ ਆਪਣੇ ਹਲਕੇ ਦੇ ਕੰਮਾਂ ਕਾਰਾਂ 'ਚ, ਮੈਨੂੰ ਤੇ ਪਤਾ ਨਹੀਂ ਇਹ ਕੀ ਹੋਇਆ। ਮਤਲਬ ਕਿ ਤੁਸੀਂ ਇਹ ਵੇਖੋ ਕਿ ਕਿੰਨੇ ਦੇਸ਼ਾਂ ਦੇ ਵਿੱਚ ਇਹ ਚਰਚਾ ਹੈ, ਕਿੰਨੇ ਦੇਸ਼ਾਂ ਦੇ ਵਿੱਚ ਇਹ ਸਭ ਕੁਝ ਚੱਲ ਰਿਹਾ ਹੈ। ਤੇ ਇੱਧਰ ਦੂਜੇ ਪਾਸੇ ਜੇ ਤੁਸੀਂ ਵੇਖੋਗੇ ਤਾਂ ਉਹਨਾਂ ਨੂੰ ਪਤਾ ਹੀ ਨਹੀਂ। ਜਿਨ੍ਹਾਂ ਨੂੰ ਜੀ ਹਰ ਗੱਲ ਦਾ ਪਤਾ ਹੁੰਦਾ, ਤੁਸੀਂ ਉਹਨਾਂ ਨੂੰ ਸਦਨ ਦੇ ਵਿੱਚ ਵੇਖਿਆ ਹੀ ਹੈ ਨਾ ਕਿ ਕਿਸ ਤਰ੍ਹਾਂ ਉਹ ਟੁੱਟ-ਟੁੱਟ ਕੇ ਪੈਂਦੇ ਨੇ। ਤਾਂ ਹੂੰ ਬਹਰਹਾਲ ਆਪਾਂ ਜੇ ਵੇਖੀਏ ਤਾਂ ਇਸ ਮਾਮਲੇ ਦੇ ਵਿੱਚ ਗੁਰਪ੍ਰੀਤ
ਪੁਲਿਸ ਸਰਕਾਰ ਜਿਹੜੀ ਹੈ ਉਹ ਬਿਲਕੁਲ ਮੌਨ ਹੋ ਗਈ। ਕਿਸੇ ਨੇ ਕਿਸੇ ਪ੍ਰਕਾਰ ਦਾ, ਨਾ ਹੀ ਪੰਜਾਬ ਪੁਲਿਸ ਦੇ ਮੁਖੀ, ਨਾ ਹੀ ਇਹਨਾਂ ਦੇ ਸਾਈਬਰ ਸੈੱਲ ਦੇ ਜਿਹੜੇ ਕੋਈ ਮੁਖੀ ਨੇ, ਨਾ ਹੀ ਸਰਕਾਰ ਦੇ ਮੁਖੀ ਜਾਂ ਸਰਕਾਰ ਦੇ ਸਪੋਕਸ ਪਰਸਨ, ਕਿਸੇ ਨੇ ਵੀ ਕੋਈ ਗੱਲ ਨਹੀਂ ਕੀਤੀ ਕਿ ਨਹੀਂ ਇਹ ਜਾਇਜ਼ ਹੈ। ਜੀ, ਐਟਲੀਸਟ ਤੁਸੀਂ ਇਹ ਕਹਿ ਦਿਓ ਕਿ ਜਾਇਜ਼ ਹੈ, ਬਿਲਕੁਲ। ਬਈ ਅਸੀਂ ਕਿਸੇ ਨਾਲ ਧੱਕਾ ਨਹੀਂ ਕੀਤਾ। ਤਾਂ ਉਹ ਚੁੱਪੀ ਦਾ ਮਤਲਬ ਮੈਨੂੰ ਵੀ ਸਮਝ ਨਹੀਂ ਆ ਰਿਹਾ। ਪਰ ਇੱਧਰ ਤੁਸੀਂ ਦੇਖੋਗੇ ਰੁਲਦੂ ਸਿੰਘ ਮਾਨਸਾ ਵਰਗਿਆਂ ਤੋਂ ਲੈ ਕੇ ਐਸਕੇਐਮ ਵਾਲੇ ਕਾਦੀਆਂ ਤੱਕ, ਸਾਰੇ ਹੀ ਤਕਰੀਬਨ ਜਿਹੜੇ ਕਿਸਾਨ ਆਗੂ ਨੇ ਉਹ ਪੱਤਰਕਾਰਾਂ ਦੇ ਹੱਕ ਚ ਆਏ। ਤੇ ਉਗਰਾਹਾਂ ਵਾਲਿਆਂ ਨੇ ਤੇ ਅੱਜ ਇੱਥੋਂ ਤੱਕ ਕਹਿ ਦਿੱਤਾ, ਉਹਨਾਂ ਕਿ ਤੁਸੀਂ ਇੱਕ ਵੀ ਪੱਤਰਕਾਰ ਨੂੰ ਹੱਥ ਲਾ ਕੇ ਦਿਖਾਓ, ਜੀ, ਗ੍ਰਿਫਤਾਰ ਬਿਲਕੁਲ। ਕਰੋ, ਫਿਰ ਵੇਖਦੇ ਹਾਂ ਅਸੀਂ ਤੁਹਾਡੇ ਸਾਹਮਣੇ ਆਵਾਂਗੇ, ਫਿਰ ਅਸੀਂ ਕਿਸੇ ਪੱਤਰਕਾਰ ਨੂੰ ਹੱਥ ਨਹੀਂ ਲੱਗਣ ਦੇਣਾ। ਤਾਂ ਮਤਲਬ ਕਿ ਇਸ ਤਰ੍ਹਾਂ ਦਾ ਮਾਹੌਲ ਹੈ ਕਿ ਜਥੇਬੰਦੀਆਂ ਉਤਾਰੂ ਨੇ। ਸਭ ਤੋਂ ਵੱਡੀ ਇਹ ਗੱਲ ਆ ਕਿ ਲੋਕ ਹੱਕ ਚ ਨੇ ਕਿ ਆਵਾਜ਼ ਕਿਸੇ ਦੀ ਬੰਦ ਨਹੀਂ ਹੋਣੀ ਚਾਹੀਦੀ। ਹਾਂ ਠੀਕ ਆ, ਕੋਈ ਆਪਣੇ ਤੌਰ ਤਰੀਕੇ ਨਾਲ ਕੰਮ ਕਰਦਿਆਂ ਕੋਈ ਗਲਤੀ ਕਰਦਾ ਹੈ ਜਾਂ ਜਾਣਬੁੱਝ ਕੇ ਕਿਸੇ ਨੂੰ ਬਦਨਾਮ ਕਰਦਾ, ਮੈਂ ਉਹਦੇ ਹੱਕ ਚ ਕਦੇ ਨਹੀਂ ਰਿਹਾ। ਜੀ, ਕਿਸੇ ਚੁਣੀ ਹੋਈ ਸਰਕਾਰ ਦੇ ਖਿਲਾਫ ਕੋਈ ਸਾਜ਼ਿਸ਼ਨ ਕੰਮ ਕਰਦਾ ਹੈ, ਮੈਂ ਉਸ ਕੰਮ ਦੀ ਕਦੇ ਵੀ ਵਕਾਲਤ ਨਹੀਂ ਕਰਦਾ। ਆਲੋਚਨਾ ਮਿਆਰੀ ਹੋਣੀ ਚਾਹੀਦੀ ਹੈ, ਤੇ ਆਲੋਚਨਾ ਜਿਹੜੀ ਹੈ ਉਹ ਮਿੱਥੀ ਵੀ ਨਹੀਂ ਹੋਣੀ ਚਾਹੀਦੀ। ਸੋ ਇਹ ਕੰਮ ਕਰਨ ਦਾ ਤੌਰ ਤਰੀਕਾ ਜੇ ਕਿਸੇ ਦਾ ਗਲਤ ਹੈ ਤੇ ਮੈਂ ਉਹਦੇ ਨਾਲ ਵੀ ਸਹਿਮਤ ਨਹੀਂ। ਤਾਂ ਫਿਲਹਾਲ ਇਹੋ ਆਪਾਂ ਕਹਿ ਸਕਦੇ ਹਾਂ ਕਿ ਸਮਾਂ ਬੀਤ ਗਿਆ, 2 ਦਿਨ ਹੋ ਗਏ ਆ, ਪੱਤਰਕਾਰ ਪੇਸ਼ ਕਰ ਚੁੱਕੇ ਆਪਣੇ ਆਪ ਨੂੰ ਵੀ ਤੁਸੀਂ ਜਦੋਂ ਮਰਜ਼ੀ ਭਾਈ ਫੜ ਸਕਦੇ ਹੋ, ਤੁਹਾਡਾ ਜ਼ੋਰ ਹੈ, ਸਤੀ ਵੀ 100 ਹੈ, ਸਾਡਾ ਬਿਲਕੁਲ। ਕੀ ਹੈ, ਅਸੀਂ ਤੇ ਆਪਣੇ ਗੋਟੀ ਤੁਹਾਡੀ ਹੱਥਕੜੀ ਨੂੰ ਦੇ ਸਕਦੇ ਹਾਂ, ਤੋ ਹਾਜ਼ਰ ਹੈ। ਹੂੰ, ਤਾਂ ਕਿਸੇ ਨੇ ਕੋਈ ਕਿਸੇ ਕਿਸਮ ਦੀ ਹੁਣ ਤੱਕ ਇਹ ਵੀ ਨਹੀਂ ਕੋਈ ਗੱਲ ਕਹੀ ਕਿ ਆਓ ਵੀ ਅਸੀਂ ਇਨਵੈਸਟੀਗੇਸ਼ਨ ਤੁਹਾਨੂੰ ਜੁਆਇਨ ਕਰਵਾਉਣੀ, ਕਿਉਂਕਿ ਰੈਸਟ ਤੇ ਆਪਾਂ ਨੂੰ ਵੀ ਪਤਾ, ਆਪਾਂ ਕਿਹੜਾ ਕੋਈ ਭੋਲੇ ਆ ਕਿ ਇਹਨਾਂ ਨੇ ਇਨਵੈਸਟੀਗੇਸ਼ਨ 'ਚ ਸ਼ਾਮਲ ਹੋਣ ਦੇ ਬਹਾਨੇ ਹੀ ਪੱਤਰਕਾਰਾਂ ਨੂੰ ਅਰੈਸਟ ਕਰਨਾ ਹੈ, ਤਾਂ ਹੋਰ ਉੱਦਾਂ ਬਿਲਕੁਲ। ਨਹੀਂ ਕਰ ਸਕਦੇ। ਤਾਂ ਲੱਗਦਾ ਇਹੋ ਹੈ ਕਿ ਸ਼ਾਇਦ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਸੋਚਣਗੇ, ਕਰਨਗੇ ਵੀ ਅੱਗੇ ਕੀ ਕੀਤਾ ਜਾਵੇ, ਤੇ ਜੇ ਨਹੀਂ ਤਾਂ ਫਿਰ ਅੱਗੇ ਫਿਰ ਤੁਹਾਨੂੰ ਪਤਾ ਹੀ ਆ, ਤੁਸੀਂ ਬਿਹਤਰ ਆ, ਤੁਸੀਂ ਉਹ ਦੇਖਣਾ ਕਰਨਾ ਕੀ ਆ। ਅਸੀਂ ਤੇ ਬਈ ਹੁਣ ਉਮਰ ਦਰਾਜ ਦੇ ਬੰਦੇ ਆ, ਅਸੀਂ ਤਾਂ ਅੱਗੇ ਲੱਗਣ ਵਾਲੇ ਆ, ਲੱਗ ਜਾਣਗੇ, ਕੋਈ ਗੱਲ ਨਹੀਂ ਹੈ। ਬਹਰਹਾਲ ਹੂੰ, ਇੱਕ ਚੀਜ਼ ਹੋਰ ਤੁਸੀਂ ਦੇਖਿਆ ਹੋਣਾ ਹੈ ਇਸ ਮਾਮਲੇ ਜੀ, ਦੇ ਵਿੱਚ ਗੁਰਪ੍ਰੀਤ, ਕਿ ਜੀ, ਪੱਤਰਕਾਰ ਜਥੇਬੰਦੀਆਂ, ਯੂਨੀਅਨਾਂ ਆਮ ਤੌਰ ਤੇ ਬੜੀਆਂ ਅੱਡ ਰਹਿੰਦੀਆਂ, ਜੀ, ਪਰ ਇਸ ਮਾਮਲੇ 'ਚ ਤੁਸੀਂ ਪ੍ਰੈਸ ਕਲੱਬ ਚੰਡੀਗੜ੍ਹ ਤੋਂ ਲੈ ਕੇ ਤੁਸੀਂ ਛੋਟੀਆਂ-ਛੋਟੀਆਂ ਜਿਹੜੀਆਂ ਜਥੇਬੰਦੀਆਂ ਹੈ, ਚਾਹੇ ਉਹ ਜਗਰਾਉਂ ਦੀ ਹੋਵੇ, ਚਾਹੇ ਕਿਤੇ ਮਾਝੇ ਦੀ ਕੋਈ ਹੋਵੇ, ਮੇਰੇ ਖਿਆਲ ਦੇ ਨਾਲ ਸਾਰਿਆਂ ਨੇ ਇੱਕ ਮੁਸ਼ਤ, ਇੱਕ ਮੁੱਠ, ਸਾਰਿਆਂ ਨੇ ਭਰਪੂਰ ਸਮਰਥਨ ਦਿੱਤਾ। ਇਹ ਇੱਕ ਚੰਗੀ ਗੱਲ ਹੋਈ ਹੈ। ਨਹੀਂ ਤਾਂ ਪੱਤਰਕਾਰ ਤੁਹਾਨੂੰ ਪਤਾ ਹੈ ਅਦਾਰਿਆਂ ਕਰਕੇ, ਵਿਚਾਰਧਾਰਾ ਕਰਕੇ ਜਾਂ ਆਪਣੇ ਨਿੱਜੀ ਵਖਰੇਵਿਆਂ ਕਰਕੇ ਅੱਡੋ ਅੱਡ ਰਹਿੰਦੇ। ਇਸ ਮਾਮਲੇ ਦੇ ਵਿੱਚ ਐਤਕੀ ਇਹ ਵੀ ਇੱਕ ਵੇਖਣ ਯੋਗ ਗੱਲ ਸੀ। ਜੀ ਗੁਰਪ੍ਰੀਤ, ਕੋਈ ਸਵਾਲ ਹੈ ਤਾਂ ਕਰ ਲਓ, ਨਹੀਂ ਤਾਂ ਆਪਾਂ ਜੀ, ਦੂਸਰੀ ਬਿਲਕੁਲ। ਖਬਰ। ਬਿਲਕੁਲ, ਸਵਾਲ ਇਹ ਸੀ ਕਿ ਤੁਸੀਂ ਵੀ ਉਹ ਵੀਡੀਓ ਦੇਖੀ ਹੋਣੀ ਹੈ ਨਾ, ਪੰਜਾਬ ਆਮ ਆਦਮੀ ਪਾਰਟੀ ਦੇ ਪ੍ਰਧਾਨ ਸਾਹਿਬ ਜਿਹੜੇ, ਉਹਨਾਂ ਨੂੰ ਸਵਾਲ ਕੀਤਾ ਜਾ ਰਿਹਾ ਵੀ ਭਾਈ ਇੱਕ ਪਰਚਾ ਹੋਇਆ ਪੱਤਰਕਾਰਾਂ ਤੇ, ਉਹ ਵੀ ਕਹਿ ਰਹੇ ਨੇ ਵੀ ਭਾਈ ਮੈਨੂੰ ਨਹੀਂ ਪਤਾ। ਇਹ ਮੈਨੂੰ ਨਹੀਂ ਪਤਾ ਸੱਚੀਓ ਨਹੀਂ ਪਤਾ, ਜਾਂ ਫਿਰ ਇਹ ਗੱਲ ਕੋਈ ਹੋਰ ਹੁੰਦੀ ਹੈ, ਇਹ ਬਚ ਕੇ ਨਿਕਲਣ ਦਾ ਤਰੀਕਾ ਹੁੰਦਾ ਇਹ, ਜਾਂ ਫਿਰ ਜਿਹੜੀ ਆ ਗੱਲ ਤੁਸੀਂ ਆਖ ਰਹੇ ਹੋ ਲਗਾਤਾਰ ਪਰਸੋਂ ਕੱਲ ਤੋਂ ਹੀ ਮੈਂ ਦੇਖ ਰਿਹਾ ਵੀ ਭਾਈ ਇਹ ਦਿੱਲੀ ਵਾਲਿਆਂ ਦੇ ਕਹਿਣ ਤੇ ਬਣੀ ਗੱਲਬਾਤ ਹੈ, ਇਹ ਉਹਦਾ ਹਿੱਸਾ ਲੱਗਦੀ ਹੈ। ਦੇਖੋ, ਦਿੱਲੀ ਵਾਲਿਆਂ ਦੇ ਕਹਿਣ ਤੇ ਹੋ ਸਕਦਾ ਹੈ, ਇਹ ਮੇਰਾ ਸ਼ੱਕ ਸੀ, ਔਰ ਮੇਰੀ ਮਤਲਬ ਕਿ ਕਹਿ ਲਓ ਕਿ ਮੁੱਢਲੇ ਤੌਰ ਤੇ ਸਾਡੀ ਥਿਊਰੀ ਵੀ ਬਣ ਜਾਂਦੀ ਹੈ ਕਈ ਵਾਰ। ਗੁਰਪ੍ਰੀਤ, ਕੁਝ ਆਪਣੇ ਕੋਲ ਸੂਚਨਾਵਾਂ ਹੁੰਦੀਆਂ ਨੇ ਉੱਡਵੀਆਂ, ਪਰ ਇਹਦੇ ਵਿੱਚ ਚਲੋ ਦਿੱਲੀ ਵਾਲਿਆਂ ਨੇ ਜਾਂ ਵੈਸੇ ਤੇ ਇੱਕ ਕਿਸੇ ਬੰਦੇ ਖਾਸ ਨੂੰ, ਵਿਸ਼ੇਸ਼ ਨੂੰ ਦਿੱਲੀ ਵਾਲਿਆਂ ਦਾ ਵੀ ਸੁਨੇਹਾ ਲੱਗਿਆ ਕਿ ਭਰਾਵੋ ਸਾਨੂੰ ਨਾ ਯਾਰ ਰਗੜੋ। ਤਾਂ ਗੱਲ ਅੱਛਾ ਜੀ। ਅਸਲ ਦੇ ਵਿੱਚ ਇਹ ਆ ਕਿ ਜੇ ਤੁਹਾਡੀ ਚੁੱਪ ਹੈ ਪੰਜਾਬੀਆਂ ਦੀ, ਮਤਲਬ ਕਿ ਜਿਹੜੀ ਜੀ। ਆਪਣੀ ਲੀਡਰਸ਼ਿਪ ਆ, ਤਾਂ ਫਿਰ ਉਸ ਨੂੰ ਵੀ ਆਪਾਂ ਸਹਿਮਤ ਮੰਨ ਸਕਦੇ। ਜੀ। ਜਾਂ ਤਾਂ ਜਾਂ ਤਾਂ ਕਰਤਾ ਹੀ ਉਹ ਹੈ, ਤੇ ਜਾਂ ਸਹਿਮਤ ਹੈ ਉਹ ਇਸ ਚੀਜ਼ ਨਾਲ, ਬਿਲਕੁਲ, ਕਿਉਂਕਿ ਤੁਹਾਨੂੰ ਬਿਲਕੁਲ। ਬੋਲਣਾ ਤਾਂ ਚਾਹੀਦਾ ਹੈ ਨਾ ਕਿ ਗਲਤ ਹੈ, ਸਹੀ ਹੈ, ਕੁਝ ਤੇ ਬੋਲੋ। ਤਾਂ ਬਹਰਹਾਲ ਜੇ ਅਮਨ ਅਰੋੜਾ ਜੀ ਨੂੰ ਨਹੀਂ ਪਤਾ, ਤੇ ਮੇਰੇ ਖਿਆਲ ਦੇ ਨਾਲ ਇਹ ਗੱਲ ਜਿਹੜੀ ਹੈ ਉਹ ਕੋਈ ਵੀ ਬੰਦਾ ਹਜ਼ਮ ਨਹੀਂ ਕਰੇਗਾ। ਫਿਰ ਜੀ, ਤੇ ਇਹਦਾ ਬਿਲਕੁਲ। ਮਤਲਬ ਕਿ ਮਾਨ ਸਾਹਿਬ ਨੂੰ ਵੀ ਨਹੀਂ ਪਤਾ ਹੋਏਗਾ। ਤੇ ਜੇ ਹੂੰ, ਇੰਨੇ ਵੱਡੇ ਰੌਲੇ ਦਾ ਹੀ ਇੱਕ ਪਾਰਟੀ ਪ੍ਰਧਾਨ ਨੂੰ, ਜਿਹੜੀ ਮਤਲਬ ਕਿ ਸੱਤਾਧਾਰੀ ਧਿਰ ਹੈ, ਉਹਨਾਂ ਨੂੰ ਪਤਾ ਨਹੀਂ, ਤੇ ਜਾਂ ਆਪਾਂ ਕਹਿ ਲਈਏ ਕਿ ਭਾਈ ਇਹ ਮੁੱਖ ਮੰਤਰੀ ਨੂੰ ਨਹੀਂ ਪਤਾ, ਤੇ ਫਿਰ ਤੇ ਸਰ ਗਿਆ। ਫਿਰ ਗੁਰਪ੍ਰੀਤ ਆਪਾਂ ਨੂੰ ਖਬਰਾਂ ਕਰਨ ਦਾ,
ਆਪਾਂ ਨੂੰ ਮਤਲਬ ਕਿ ਇਹਨਾਂ ਚੀਜ਼ਾਂ ਨਾਲ ਮੱਥਾ ਮਾਰਨ ਦਾ ਕੋਈ ਤੁਕ ਹੀ ਨਹੀਂ ਰਹਿ ਜਾਂਦਾ। ਫਿਰ ਤਾਂ ਸਰ ਗਿਆ ਸਭ ਕੁਛ। ਜੀ, ਇਹ ਕੁਦਰਤੀ ਗੱਲ ਹੈ। ਜਦੋਂ ਤੁਸੀਂ ਗੱਲ ਕਰ ਰਹੇ ਹੋ ਵੀਡੀਓ ਬਾਰ-ਬਾਰ ਮੈਂ 2-3 ਵਾਰੀ ਮੇਰੇ ਸਾਹਮਣੇ ਆ ਚੁੱਕੀ ਹੈ, ਸਕਰੋਲ ਕਰਦਿਆਂ, ਕਿਉਂਕਿ ਨਾਲ ਦੀ ਨਾਲ ਅਪਡੇਟ ਰਹਿਣਾ ਹੁੰਦਾ ਹੈ, ਕੋਈ ਵੱਡੀ ਬ੍ਰੇਕਿੰਗ ਨਾ ਆ ਜਾਵੇ, ਜੀ, ਪ੍ਰੋਗਰਾਮ ਕਰਦਿਆਂ-ਕਰਦਿਆਂ ਉਹ ਵੀ ਸਾਂਝੀ ਕਰਨੀ ਹੁੰਦੀ ਹੈ। ਖੈਰ ਅੱਗੇ ਵਧਣ ਤੋਂ ਪਹਿਲਾਂ 2 ਕੁ ਗੱਲਾਂ ਜਿਹੜੀਆਂ ਨੇ ਉਹ ਖਾਸ ਕਰਨੀਆਂ ਬਣਦੀਆਂ ਨੇ ਇਸੇ ਮਾਮਲੇ ਦੇ ਉੱਪਰ। ਜਦੋਂ ਆਪਾਂ ਕਹਿੰਦੇ ਆ ਕਿ ਮਾਮਲਾ ਦਰਜ ਹੋ ਗਿਆ, ਠੀਕ ਹੈ, ਜਿਨ੍ਹਾਂ ਨੇ ਆਪਣੀਆਂ ਸਿਆਸੀ ਕਿਹੜਾਂ ਕੱਢਣੀਆਂ ਨੇ, ਆਪਣੇ ਆਪ ਨੂੰ ਕਹਿ ਲਈਏ ਵੀ ਉੱਤੇ ਰੱਖਣਾ ਵੀ ਭਾਈ ਅਸੀਂ ਸੁਪੀਰੀਅਰ ਹਾਂ, ਤੁਸੀਂ ਸਾਨੂੰ ਸਵਾਲ ਨਹੀਂ ਕਰ ਸਕਦੇ, ਬੇਸ਼ੱਕ ਅਸੀਂ ਗਲਤ ਹੀ ਕਿਉਂ ਨਾ ਹੋਈਏ। ਤਾਂ ਉਹ ਜਿਨ੍ਹਾਂ ਦੇ ਥਰੂ ਕੰਮ ਕਰਾਉਂਦੇ ਨੇ, ਸਵਾਲ ਉਹਨਾਂ ਤੇ ਵੀ ਆ। ਗੱਲ ਆਪਾਂ ਪ੍ਰਸ਼ਾਸਨ ਦੀ ਕਰਦੇ ਹਾਂ, ਗੱਲ ਪੁਲਿਸ ਦੀ ਕਰਦੇ ਹਾਂ, ਆਈਪੀਐਸ ਅਫਸਰਾਂ ਦੀ ਕਰਦੇ ਹਾਂ। ਭਾਈ ਤੁਸੀਂ ਇੰਨੇ-ਇੰਨੇ ਸਾਲ ਮਿਹਨਤ ਕਰਦੇ ਹੋ, ਆਪਣੀ ਐਲੀਜੀਬਿਲਿਟੀ ਸਾਬਤ ਕਰਨ ਦੇ ਲਈ ਐਗਜ਼ਾਮ ਦਿੰਦੇ ਹੋ ਕਿ ਭਾਈ ਅਸੀਂ ਬਿਲਕੁਲ ਤਿਆਰ ਹਾਂ, ਅਸੀਂ ਬਿਲਕੁਲ ਕਹਿ ਲਈਏ ਵੀ ਪਰਫੈਕਟ ਚੁਆਇਸ ਆ ਇੱਕ ਆਈਪੀਐਸ ਬਣਨ ਦੇ ਲਈ। ਆਈਏਐਸ ਲੌਬੀ ਨੂੰ ਵੀ ਬੇਸ਼ੱਕ ਲੈ ਲਈਏ, ਉਹ ਵੀ ਆਪਣੀ ਜੀ ਜਾਨ ਤੋੜ ਕੇ ਮਿਹਨਤ ਕਰਦੇ ਨੇ ਵੀ ਭਾਈ ਅਸੀਂ ਇੱਕ ਵਾਰ ਉਸ ਅਹੁਦੇ ਤੇ ਪਹੁੰਚ ਜਾਈਏ, ਅਸੀਂ ਆਈਪੀਐਸ ਆਈਏਐਸ ਬਣ ਜਾਈਏ, ਸਾਡੇ ਹੱਥ 'ਚ ਲੋਕਾਂ ਦੇ ਭਵਿੱਖ ਦਾ ਫੈਸਲਾ ਕਰਨ ਦੀ ਚਾਬੀ ਆ ਜਾਵੇ। ਪਰ ਤੁਸੀਂ ਇੰਨੀ ਜਲਦੀ ਕਿੱਦਾਂ ਗੋਡੇ ਟੇਕ ਦਿੰਦੇ ਹੋ ਉਹਨਾਂ ਲੋਕਾਂ ਦੇ ਅੱਗੇ ਜਿਹੜੇ ਲੋਕ ਜਿੱਦਾਂ ਮਰਜ਼ੀ ਤੁਹਾਨੂੰ ਚਲਾ ਸਕਣ। ਜਦੋਂ ਤੁਸੀਂ ਪੜ੍ਹਾਈ ਕਰ ਰਹੇ ਹੁੰਦੇ ਹੋ ਉਦੋਂ ਤੁਸੀਂ ਉਹਨਾਂ ਨੂੰ ਕ੍ਰਿਟਿਕ ਬਣ ਕੇ ਪੇਸ਼ ਕਰਦੇ ਹੋ। ਜਦੋਂ ਵੀ ਤੁਸੀਂ ਕੋਈ ਆਪਣੀ ਪਰਸਨੈਲਿਟੀ ਟੈਸਟ ਹੁੰਦਾ ਹੈ ਜਿਹੜਾ ਇੰਟਰਵਿਊ ਦਿੰਦੇ ਹੋ, ਉਹਦੇ ਵਿੱਚ ਜੇਕਰ ਤੁਹਾਨੂੰ ਸਾਹਮਣੇ ਇੰਟਰਵਿਊਅਰ ਪੁੱਛ ਲਵੇ ਜਿਹਨੇ ਤੁਹਾਨੂੰ ਨੌਕਰੀ ਦੇਣੀ ਹੈ ਕਿ ਭਾਈ ਜੇਕਰ ਤੇਰੇ ਏਰੀਏ ਦੇ ਵਿੱਚ ਇੱਕ ਕਰਪਟ ਲੀਡਰ ਹੈ ਤਾਂ ਤੂੰ ਉਹਨੂੰ ਕਿਵੇਂ ਡੀਲ ਕਰੇਗਾ, ਤਾਂ ਉਦੋਂ ਤੁਹਾਡੇ ਸ਼ਬਦ ਹੋਰ ਹੁੰਦੇ ਨੇ। ਪਰ ਜਦੋਂ ਉਹੀ ਲੀਡਰ ਤੁਹਾਡੇ ਉੱਤੇ ਆ ਕੇ ਬੈਠ ਜਾਂਦਾ, ਜਦੋਂ ਤੁਹਾਨੂੰ ਨੌਕਰੀ ਮਿਲ ਜਾਂਦੀ ਹੈ, ਫਿਰ ਪਤਾ ਨਹੀਂ ਕਿਹੜੀ ਲਾਲਸਾ ਤੁਹਾਨੂੰ ਖਿੱਚ ਲੈਂਦੀ ਹੈ ਵੀ ਭਾਈ ਤੁਸੀਂ ਗੋਡੇ ਟੇਕ ਦਿੰਦੇ ਹੋ। ਇਹ ਕੰਮ ਤਾਂ ਆਈਏਐਸ ਆਈਪੀਐਸ ਅਫਸਰਾਂ ਦਾ ਨਾ ਕਿ ਉਹ ਦੱਸਣ ਸਰਕਾਰ ਨੂੰ ਵੀ ਭਾਈ ਨਹੀਂ, ਆਪਣੀ ਹੱਦਬੰਦੀ ਆ ਹੈ, ਆਪਾਂ ਇਸ ਤੋਂ ਬਾਹਰ ਨਹੀਂ ਜਾ ਸਕਦੇ, ਕਿਉਂਕਿ ਲੀਡਰ ਤਾਂ ਇੱਕ ਤੋਂ ਇੱਕ ਨਿਕੰਮੇ ਨੇ। ਵਿੱਚੋਂ ਬਹੁਤੀ ਗਿਣਤੀ ਮੇਰੇ ਡੈਸਕਟਾਪ ਦੀ ਸਕਰੀਨ ਦੇ ਉੱਪਰ ਹੀ ਮੇਰੇ ਸਾਹਮਣੇ ਬਿਲਕੁਲ ਇਹਨਾਂ ਦੀ ਐਜੂਕੇਸ਼ਨ ਖੁੱਲੀ ਹੋਈ ਹੈ ਲੀਡਰਾਂ ਦੀ। ਇਹ ਉਸ ਸਮੇਂ ਦੀ ਹੈ ਜਦੋਂ ਇਹਨਾਂ ਦੇ ਇੱਕ ਲੀਡਰ ਨੇ ਇਹ ਗੱਲ ਆਖੀ ਸੀ ਵੀ ਭਾਈ ਇਹ 10ਵੀਂ ਪੜ੍ਹੇ ਮੇਰੇ ਨਾਲ ਸਵਾਲ ਹੀ ਨਾ ਕਰਨ। ਉਸ ਸਮੇਂ ਦੀ ਮੈਂ ਸਾਂਭ ਕੇ ਰੱਖੀ ਹੋਈ ਹੈ ਲਿਸਟ। ਇਹਨਾਂ ਦੇ ਬਹੁਤ ਗਿਣਤੀ ਤਕਰੀਬਨ 47-48 ਲੀਡਰਾਂ ਦੀ ਮੇਰੇ ਕੋਲ ਲਿਸਟ ਹੈ। ਉਹਨਾਂ ਦੇ ਵਿੱਚੋਂ ਕੋਈ 12ਵੀਂ ਵੀ ਨਹੀਂ ਟੱਪਿਆ ਹੋਇਆ, ਸਾਰੇ 12ਵੀਂ 8ਵੀਂ 12ਵੀਂ 10ਵੀਂ ਇੱਥੇ ਤੱਕ ਹੀ ਨੇ। ਈਵਨ ਜਿਹੜੇ ਇਹਨਾਂ ਦੇ ਐਡਵੋਕੇਟ ਵੀ ਨੇ ਉਹ ਵੀ ਵਿੱਚੋਂ ਤਕਰੀਬਨ ਮਾਤਾ ਦੇ ਮਾਲ ਹੀ ਜਾਪਦੇ ਨੇ। ਹਾਲਤ ਗੰਭੀਰ ਹੈ, ਸੋ ਕੀ ਆਖ ਸਕਦੇ ਆ ਇਹਨਾਂ ਨੂੰ। ਇਸ ਤੋਂ ਅੱਗੇ ਚਲੋ ਖੈਰ ਆਪਾਂ ਵੱਧਦੇ ਹਾਂ, ਹੁਣ ਗੱਲ ਮਹਿਰੋਂ ਵਾਲੇ ਮੁੱਦੇ ਦੀ ਕਰ ਲਈਏ। ਅੰਮ੍ਰਿਤਪਾਲ ਸਿੰਘ ਮਹਿਰੋਂ ਹੋਣਾ ਦੇ ਗ੍ਰਿਫਤਾਰ ਹੋਣ ਦੀ ਚਰਚਾ ਹੈ ਵੀ ਭਾਈ ਅੜਿੱਕੇ ਆ ਗਿਆ, ਦੁਬਈ ਦੇ ਵਿੱਚ ਸੀ ਇਹ ਜਿਹੜਾ ਕਮਲਜੀਤ ਕੌਰ ਭਾਬੀ ਵਾਲਾ ਮਾਮਲਾ ਸੀ ਜੀ। ਗੁਰਪ੍ਰੀਤ, ਇਹ ਖਬਰਾਂ ਜਿਹੜੀਆਂ ਆਈਆਂ ਨੇ ਅਸਲ ਦੇ ਵਿੱਚ ਇਹਨਾਂ ਦੀ ਜੇ ਤੁਸੀਂ ਗਹਿਨਤਾ ਦੇ ਨਾਲ ਤੈਅ ਵੇਖੋਗੇ, ਉਸ ਤੈਅ ਦੇ ਵਿੱਚ ਕਿਤੇ ਵੀ ਪੁਸ਼ਟੀ ਨਹੀਂ ਹੈ ਕਿਸੇ ਕਿਸਮ ਦੀ। ਜੀ ਇਹ ਲਗਾਤਾਰ ਕੱਲ ਬਾਅਦ ਦੁਪਹਿਰ ਤੋਂ ਇਹ ਖਬਰਾਂ ਚੱਲੀਆਂ ਨੇ। ਅੱਜ ਬਹੁਤ ਵੱਡੇ ਵੱਡੇ ਅਖਬਾਰਾਂ ਨੇ ਇਸ ਖਬਰ ਨੂੰ ਪ੍ਰਿੰਟ ਕੀਤਾ ਹੈ, ਰਿਪੋਰਟ ਕੀਤਾ ਹੈ। ਬਹੁਤ ਵੱਡੇ ਵੱਡੇ ਮਤਲਬ ਕਿ ਨਾਮਾ ਨਗਾਰਾਂ ਦਾ ਨਾਂ ਵੀ ਉਹਦੇ ਵਿੱਚ ਛਪਿਆ ਹੋਇਆ। ਪਰ ਜੇ ਤੁਸੀਂ ਵੇਖੋਗੇ ਕਿ ਇਹ ਆਈ ਕਿੱਥੋਂ ਆ ਖਬਰ, ਪਰ ਉਹਦੇ ਵਿੱਚ ਕਿਤੇ ਵੀ ਤਹਿ ਦੇ ਥੱਲੇ ਪੁਸ਼ਟੀ ਨਹੀਂ ਮੈਨੂੰ ਮਿਲੀ। ਜੀ ਤਾਂ ਹੁੰਦਾ ਕੀ ਹੈ ਕਿ ਜਿਵੇਂ ਮੈਂ ਤੁਹਾਨੂੰ ਇੱਕ ਛੋਟੀ ਜਿਹੀ ਮਿਸਾਲ ਦਿੰਦਾ, ਅਮਰੀਕਾ ਦੇ ਵਿੱਚ ਲਾਰੈਂਸ ਬਿਸ਼ਨੋਈ ਦੇ ਭਰਾ ਨੂੰ ਡਿਟੇਨ ਕੀਤਾ ਉਹਨਾਂ ਨੇ। ਜੀ ਪਹਿਲਾਂ ਵੀ ਸ਼ਾਇਦ ਡਿਟੈਂਸ਼ਨ ਹੋਈ, ਪਰ ਬਾਅਦ ਦੇ ਵਿੱਚ ਹੋਇਆ ਕਿ ਜਿਹੜਾ ਪੀੜਤ ਪਰਿਵਾਰ ਸੀ ਬੰਬੇ ਵਾਲਾ, ਉਹ ਜਿਹੜਾ ਇਹਨਾਂ ਨੇ ਮਾਰਿਆ ਸੀਗਾ, ਮੈਨੂੰ ਨਾਂ ਭੁੱਲ ਗਿਆ ਉਹਦਾ, ਸਲਮਾਨ ਖਾਨ ਦਾ ਦੋਸਤ ਸੀਗਾ, ਸਿੱਦੀਕੀ ਸਦੀਕੀ, ਬਾਬਾ ਸਦੀਕੀ। ਬਾਬਾ ਸਦੀਕੀ ਦੀ ਫੈਮਿਲੀ ਨੂੰ ਅਮਰੀਕਨ ਏਜੰਸੀਆਂ ਨੇ ਇੱਕ ਆਫੀਸ਼ੀਅਲੀ ਈਮੇਲ ਭੇਜਿਆ ਸੀ ਜੀ ਕਿ ਤੁਹਾਡੇ ਕੇਸ ਦੇ ਵਿੱਚ ਲੋੜੀਂਦਾ ਮੁਜਰਮ ਜੋ ਹੈ ਉਸਨੂੰ ਅਸੀਂ ਡਿਟੇਨ ਕੀਤਾ ਹੈ ਅਤੇ ਫਰਦਰ ਹਵਾਲਗੀ ਵਗੈਰਾ ਦੀ ਜੋ ਪ੍ਰਕਿਰਿਆ ਹੈ ਉਹ ਚੱਲ ਰਹੀ ਹੈ। ਮਤਲਬ ਕਿ ਉਹਨਾਂ ਨੇ ਸੂਚਿਤ ਕਰਤਾ ਸੀ ਪਹਿਲਾਂ। ਤਾਂ ਉਹ ਕੀ ਹੋ ਜੀ ਗਿਆ, ਉਹ ਤਸਦੀਕ ਹੋ ਗਈ ਕਿ ਵਾਕਿਆ ਕੋਈ ਬੰਦਾ ਹਿਰਾਸਤ ਦੇ ਵਿੱਚ ਹੈ ਤੇ ਅਗਲੀ ਕਾਰਵਾਈ ਚੱਲਦੀ ਹੈ। ਕੁਝ ਇਸ ਤਰ੍ਹਾਂ ਜੀ ਈਮੇਲ ਦੇ ਵਿੱਚ ਲਿਖਿਆ ਸੀ। ਮੈਂ ਉਹਨੂੰ ਪੋਸਟ ਵੀ ਕੀਤਾ ਸੀ ਆਪਣੇ, ਮਤਲਬ ਕਿ ਮੇਰੇ ਹੱਥ ਲੱਗ ਗਿਆ ਉਹ ਈਮੇਲ ਦਾ ਟੋਟਾ, ਤਾਂ ਮੈਂ ਉਸਨੂੰ ਪੋਸਟ ਵੀ ਕੀਤਾ ਸੀਗਾ ਉਸੇ ਦਿਨ ਰਾਤ ਨੂੰ ਸ਼ਾਇਦ। ਤਾਂ ਗੱਲ ਇਹ ਆ ਜੀ ਕਿ ਹੁਣ ਇਸ ਮਾਮਲੇ ਦੇ ਵਿੱਚ, ਅੰਮ੍ਰਿਤਪਾਲ ਸਿੰਘ ਮਹਿਰੋ ਦੇ ਮਾਮਲੇ ਦੇ ਵਿੱਚ ਬਈ ਕਿਤੋਂ ਵੀ ਕਨਫਰਮੇਸ਼ਨ ਨਹੀਂ ਹੈ। ਅੱਛਾ, ਜੀ ਸਾਰਾ ਜਿਹੜਾ ਮਾਮਲਾ ਉਹ ਬਠਿੰਡੇ ਨਾਲ ਜੁੜਿਆ। ਕਤਲ ਹੋਇਆ ਬਠਿੰਡੇ, ਡੈਡ ਬੋਡੀ ਰਿਕਵਰ ਹੋਈ ਬਠਿੰਡੇ, ਜੀ ਪੋਸਟਮਾਰਟਮ ਹੋਇਆ ਬਠਿੰਡੇ, ਈਵਨ ਦੈਟ ਉਹਦਾ ਸੰਸਕਾਰ ਵੀ ਬਠਿੰਡੇ ਹੋਇਆ। ਜੀ
ਪਰ ਜਦੋਂ ਬਠਿੰਡਾ, ਕਿਉਂਕਿ ਆਪਣੇ ਤੋਂ ਕੋਈ ਬਹੁਤੀ ਦੂਰ ਨਹੀਂ ਹੈ, ਤੇ ਬਠਿੰਡੇ ਦੇ ਵਿੱਚ ਮੇਰੇ ਆਪਣੇ ਭੈਣ ਭਰਾ ਵੀ ਲੱਗੇ ਨੇ, ਪੁਲਿਸ ਜੀ, ਆਫੀਸਰ ਵੀ ਆ, ਤੇ ਮਤਲਬ ਕਿ ਆਪਣੇ ਪੱਧਰ ਤੇ ਜਦੋਂ ਅਸੀਂ ਇਹਦੀ ਤਸਦੀਕ ਕਰਵਾਉਣੀ ਚਾਹੀ ਕਿ ਜੀ, ਕੋਈ ਆਪਾਂ ਨੂੰ ਆਫੀਸ਼ੀਅਲੀ ਜਾਂ ਆਫ ਦੀ ਰਿਕਾਰਡ ਦੱਸ ਦੇਵੇ, ਤਾਂ ਮਤਲਬ ਕਿ ਮੈਨੂੰ ਕਿਸੇ ਇੱਕ ਖਾਸ ਬਹੁਤ ਵੱਡੇ ਅਫਸਰ ਦੇ, ਜਿਹੜੇ ਕਹਿ ਲਓ ਕਿ ਇਹ ਸਾਰੇ ਮੈਨੇਜਮੈਂਟ ਨੂੰ ਦੇਖਦੇ ਆ, ਪੀਆਰ ਮੈਨੇਜਮੈਂਟ ਨੂੰ, ਤਾਂ ਜੀ, ਉਹਨਾਂ ਨਾਲ ਗੱਲ ਜਦੋਂ ਮੈਂ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਵੀਰੇ ਕੋਈ ਵੀ ਡਾਕੂਮੈਂਟ ਨਹੀਂ ਆਇਆ ਸਾਡੇ, ਜੀ, ਅਸੀਂ ਵੀ ਮੀਡੀਆ ਚੋਂ ਪੜ੍ਹ ਸੁਣ ਰਹੇ ਹਾਂ, ਤੇ ਨਾ ਹੀ ਜੀ, ਕੋਈ ਜਿਹੜੀ ਕੇਂਦਰੀ ਵਜ਼ਾਰਤ ਹੈ, ਕੋਈ ਉਹਦੇ ਵਿੱਚੋਂ ਸਾਨੂੰ ਕੋਈ ਦਸਤਾਵੇਜ਼ ਪ੍ਰਾਪਤ ਹੋਇਆ। ਹਾਂ, ਅਸੀਂ ਹਵਾਲਗੀ ਸੰਬੰਧੀ ਪੇਪਰ ਜੋ ਮੰਗੇ ਸੀ ਸਾਥੋਂ, ਉਹ ਅਸੀਂ ਜ਼ਰੂਰ ਬਣਾ ਰਹੇ ਹਾਂ। ਮਤਲਬ ਕਿ ਜੀ, ਇਹ ਸਾਫ਼ ਹੈ ਕਿ ਬਠਿੰਡਾ ਪੁਲਿਸ ਜਿਹੜੀ ਕਿ ਮੁੱਢਲੇ ਤੌਰ ਤੇ ਬਈ ਇਸ ਸਾਰੇ ਕੰਮਕਾਰ ਵਾਸਤੇ, ਕਿਉਂਕਿ ਕਾਗਜ਼ਾਂ ਦਾ ਹੀ ਆਦਾਨ ਪ੍ਰਦਾਨ ਹੁੰਦਾ ਹੈ, ਜੀ, ਉਹਦੇ ਬਿਲਕੁਲ, ਵਾਸਤੇ ਜ਼ਿੰਮੇਵਾਰ ਹੈ, ਤਾਂ ਉਹਦੇ ਵਿੱਚੋਂ ਜੋ ਆਪਣੇ ਸੋਰਸਸ ਆ, ਉਹ ਤੇ ਇਹ ਗੱਲ ਨਹੀਂ ਕਨਫਰਮ ਕਰ ਪਾ ਰਹੇ। ਤਾਂ ਜੀ, ਇਹ ਖਬਰ ਹੀ ਆਈ ਆ, ਪਰ ਖਬਰ ਦੀ ਕਿਤੇ ਵੀ ਤਸਦੀਕ ਜਾਂ ਕੋਈ ਠੋਸ ਸਰੋਤ ਦਾ ਮੈਨੂੰ ਕਿਤੋਂ ਵੀ ਕਿਸੇ ਵੀ ਅਖਬਾਰ ਦੇ ਵਿੱਚ ਅੱਜ ਹਵਾਲਾ ਨਹੀਂ ਮਿਲਿਆ। ਮੈਂ ਹੈਰਾਨ ਰਹਿਣਾ ਕਿ ਇਸ ਤਰ੍ਹਾਂ ਦੀਆਂ ਖਬਰਾਂ ਜਿਹੜੀਆਂ ਨੇ, ਜਿਹੜੀਆਂ ਬਹੁਤ ਮਹੱਤਵਪੂਰਨ ਹੋ ਜਾਂਦੀਆਂ ਨੇ, ਜਿਨ੍ਹਾਂ ਨੂੰ ਬਹੁਤ ਜਗਿਆਸਾ ਨਾਲ ਪੜ੍ਹਿਆ ਜਾਂਦਾ ਹੈ, ਉਹਦੇ ਵਿੱਚ ਇਹ ਵੀ ਨਹੀਂ ਦੱਸਿਆ ਜਾਂਦਾ ਕਿ ਖਬਰ ਆਈ ਕਿੱਥੋਂ। ਇਹ ਪਿਛਲੇ ਜੀ, 10 ਕੁ ਸਾਲਾਂ ਚ ਪ੍ਰਿੰਟ ਮੀਡੀਆ ਦਾ ਵੀ ਅਸੀਂ ਥੋੜਾ ਜਿਹਾ ਇੱਕ ਨਾ ਬਦਲਵਾਂ ਰੁਖ ਦੇਖ ਰਹੇ ਹਾਂ, ਕਿਉਂਕਿ ਅਸੀਂ ਤੋਂ ਦੂਰ ਹੋ ਗਏ ਪ੍ਰਿੰਟ ਮੀਡੀਆ ਤੋਂ। ਪਰ ਪਹਿਲਾਂ ਅਜਿਹਾ ਨਹੀਂ ਸੀ ਹੁੰਦਾ। ਆਮ ਤੌਰ ਤੇ ਸਰੋਤ ਜ਼ਰੂਰ ਦੱਸਿਆ ਜਾਂਦਾ ਸੀ, ਚਾਹੇ ਤੁਹਾਡਾ ਕੋਈ ਵਸੀਲਾ ਹੈ, ਕੋਈ ਸੂਤਰ ਹੈ, ਜਾਂ ਕੋਈ ਆਫ ਦੀ ਰਿਕਾਰਡ ਤੁਹਾਨੂੰ ਦੱਸ ਰਿਹਾ ਹੈ, ਜਾਂ ਤੁਹਾਡੇ ਕੋਲ ਕੋਈ ਦਸਤਾਵੇਜ਼ ਆ। ਅੱਜ ਵੀ ਤੁਸੀਂ ਦੇਖਣਾ, ਕਈ ਵਾਰ ਟ੍ਰਿਬਿਊਨ ਵਾਲਿਆਂ ਨੇ ਲਿਖਿਆ ਹੁੰਦਾ ਕਿ ਟ੍ਰਿਬਿਊਨ ਕੋਲ ਇਸ ਖਬਰ ਨਾਲ ਜੁੜੇ ਕਾਗਜ਼ ਹਨ। ਜੀ, ਤਾਂ ਇਹ ਮਤਲਬ ਕਿ ਬਿਲਕੁਲ, ਮੁੱਢਲੇ ਤੌਰ ਤੇ ਕਹਿ ਲਓ ਕਿ ਖਬਰ ਦੀ ਜਿਹੜੀ ਹੈ ਨਾ ਸ਼ਰਤ ਹੁੰਦੀ ਹੈ, ਕਿਉਂ, ਹੂੰ, ਕਿਵੇਂ, ਕਿੱਥੇ, ਕੌਣ, ਇਹ ਸਾਰੇ ਕੱਕੇ ਜਿਹੜੇ ਹੁੰਦੇ ਨੇ ਵਿੱਚ ਆਉਣਾ ਚਾਹੀਦੇ ਆ। ਤਾਂ ਬਹਰਹਾਲ ਜੀ, ਇਹ ਵੀ ਇੱਕ ਅਸੀਂ ਬਦਲਵਾਂ ਰੰਗ ਦੇਖ ਰਹੇ ਹਾਂ। ਤਾਂ ਬਹਰਹਾਲ ਜੋ ਆਪਣੀ ਜਾਣਕਾਰੀ ਹੈ, ਪੰਜਾਬੀ ਰੇਡੀਓ ਐਂਡ ਟੀਵੀ ਯੂਐਸਏ ਦੀ ਜਿਹੜੀ ਆਪਣੀ ਜਾਣਕਾਰੀ ਹੈ, ਕਿ ਕਨਫਰਮੇਸ਼ਨ ਖੁਦ ਪੰਜਾਬ ਪੁਲਿਸ ਨੂੰ ਵੀ ਨਹੀਂ। ਜੀ, ਬਿਲਕੁਲ। ਫਿਰ ਇਹੀ ਹੋੜ ਜਿਹੜੀ ਲੱਗੀ ਹੋਈ ਹੈ ਸਾਡੇ ਮੀਡੀਆ ਦੇ ਵਿੱਚ ਨਾ, ਵੀ ਭਾਈ ਪਹਿਲਾਂ ਅਸੀਂ ਜਾਣਕਾਰੀ ਲੋਕਾਂ ਤੱਕ ਪਹੁੰਚਾਉਣੀ ਹੈ, ਸਨਸਨੀ। ਬਾਕੀ ਆਪਾਂ ਲੱਭ ਲਾਂਗੇ। ਬਾਕੀ ਉਹੀ ਸਨਸਨੀ, ਜੈਲੋ ਜਰਨਲਿਜ਼ਮ, ਸੈਂਸੇਸ਼ਨਲਿਜ਼ਮ ਜਿਹੜਾ ਕਰਨ ਦਾ ਦੌਰ ਚੱਲਿਆ ਹੋਇਆ, ਉਹਦੇ ਸਾਰੇ ਹਿੱਸਾ ਬਣਨ ਦੀ ਕੋਸ਼ਿਸ਼ ਕਰਦੇ ਨੇ। ਅਖਬਾਰਾਂ ਵੀ ਹੁਣ ਇਸ ਤੋਂ ਵਾਂਝੀਆਂ ਨਹੀਂ ਰਹੀਆਂ। ਅੱਗੇ ਚੱਲੀਏ ਤਾਂ ਉਧਰ ਇੱਕ ਹੋਰ ਟੈਂਡਰ ਘੁਟਾਲੇ ਦਾ ਸ਼ੱਕ ਹੋ ਰਿਹਾ ਜੀ। ਹੁਣ ਕਿਹੜਾ ਸ਼ੱਕ ਹੋ ਗਿਆ? ਕੱਲ ਤਾਂ ਤੁਸੀਂ ਕੂੜੇ ਵਾਲੇ ਤੇ ਚਾਨਣ ਪਾਇਆ ਸੀ, ਅੱਜ ਕੋਈ ਹੋਰ ਹੋ ਗਿਆ? ਹਾਂ, ਅੱਜ ਸੱਜਣਾ ਦੀ ਆਈ ਹੈ ਸਾਨੂੰ ਕਾਲ ਜਲੰਧਰ ਤੋਂ। ਜੀ, ਵੇਖੋ, ਇਹ ਕਾਂਗਰਸੀਆਂ ਨੇ ਦੋਸ਼ ਲਾਇਆ ਤੁਹਾਡੇ ਜਲੰਧਰ ਦੇ ਵਿੱਚ, ਗੁਰਪ੍ਰੀਤ, ਜੀ, ਮਸਲਾ ਜਿਹੜਾ ਹੈ ਨਾ ਉਹ ਖਰਾਬ ਹੋਇਆ ਥੋੜਾ ਜਿਹਾ। ਜੀ, ਕਾਂਗਰਸੀਆਂ ਨੇ ਮਤਲਬ ਕਿ ਇਹ ਜੋ ਤਥਾ ਕਥਿਤ ਕੋਈ ਝੋਲ-ਮੋਲ ਚੱਲ ਰਹੀ ਹੈ, ਉਹਦੇ ਵਿੱਚ ਪ੍ਰਦਰਸ਼ਨ ਵੀ ਕੀਤਾ। ਦੱਸਦੇ ਕਿ ਨਗਰ ਨਿਗਮ ਦਾ ਜਿਹੜਾ ਤੁਹਾਡੇ ਮੁੱਖ ਗੇਟ ਹੈ, ਤਾਂ ਉਹਦੇ ਸਾਹਮਣੇ ਪ੍ਰਦਰਸ਼ਨ ਹੋਇਆ। ਅੱਛਾ, ਇਹਦੇ ਵਿੱਚ ਕਾਂਗਰਸ ਜ਼ਿਲ੍ਹਾ ਸ਼ਹਿਰੀ ਦੇ ਜਿਹੜੇ ਪ੍ਰਧਾਨ ਨੇ, ਰਜਿੰਦਰ ਬੇਰੀ, ਸਾਬਕਾ ਵਿਧਾਇਕ ਜੀ, ਨੇ ਮੇਰੇ ਖਿਆਲ ਦੇ ਨਾਲ, ਬੇਰੀ ਬਿਲਕੁਲ, ਸਾਹਿਬ ਦਾ। ਬਿਲਕੁਲ, ਜੀ, ਜੀ, ਹਾਂਜੀ, ਸੈਂਟਰਲ ਤੋਂ ਵਿਧਾਇਕ ਰਹੇ ਨੇ। ਹਾਂਜੀ। ਇਹ ਕਹਿੰਦੇ ਆ ਕਿ ਠੇਕੇਦਾਰਾਂ ਨੂੰ ਜਿਹੜਾ ਤਾਂ ਕੰਪੀਟੀਸ਼ਨ ਦੇ ਵਿੱਚ ਟੈਂਡਰ ਮਿਲਦਾ, ਗੱਲ ਨੂੰ ਸੁਣੀ ਜਾਇਓ, ਜੀ, ਜੋ ਤਾਂ ਮਤਲਬ ਕਿ ਇੱਕ ਜਾਇਜ਼ ਮੁਕਾਬਲੇ 'ਚ ਟੈਂਡਰ ਮਿਲਦਾ ਹੈ, ਉਹ ਤਾਂ 35% ਤੱਕ ਮਿਲਦਾ ਹੈ। ਹੂੰ, ਪਰ ਜੋ ਸੱਤਾਧਾਰੂ ਆਗੂਆਂ ਦੇ ਜਿਹੜੇ ਖਾਸ ਠੇਕੇਦਾਰ ਹਨ, ਜਿਹਨਾਂ ਆਗੂਆਂ ਨੇ ਆਪਣੇ ਖਾਸ ਲੋਕਾਂ ਦੀਆਂ ਜੋ ਫਰਮਾਂ ਬਣਾਈਆਂ, ਜੀ, ਉਹਨਾਂ ਨੂੰ ਜੇ ਟੈਂਡਰ ਮਿਲਦਾ ਹੈ ਤਾਂ ਉਹ 2% ਲੈਸ ਤੇ ਦੇ ਦਿੱਤਾ ਜਾਂਦਾ ਹੈ। ਇਹ ਹੂੰ, ਬਹੁਤ ਜੀ, ਮਤਲਬ ਕਿ ਇੱਕ ਇੰਟਰਸਟਿੰਗ ਕਹਾਣੀ ਹੈ। ਤੁਸੀਂ ਅੰਮ੍ਰਿਤਸਰ ਦਾ ਜਿਹੜਾ ਵੇਖਿਆ ਕਥਿਤ ਘੁਟਾਲਾ, ਉਹ 55 ਕਰੋੜ ਵਾਲਾ, ਉਹਦੇ ਵਿੱਚ ਵੀ ਖੇਡ ਕਿੱਥੋਂ ਵਿਗੜੀ ਸੀ ਕਿ ਜਿਹੜੀ ਫਰਮ ਨੂੰ ਠੇਕਾ ਮਿਲਿਆ, ਉਹਨਾਂ ਨੂੰ ਬਿਲਕੁਲ 1 ਪੁਆਇੰਟ ਸਮਥਿੰਗ ਮਾਰਜਨ ਦੇ ਨਾਲ ਦਿੱਤਾ ਗਿਆ ਸੀ, ਜੀ, ਕਲੈਸ 'ਚ ਦਿੱਤਾ ਗਿਆ ਸੀ। ਤਾਂ ਤੁਸੀਂ ਸੋਚ ਕੇ ਦੇਖੋ ਕਿ ਜਦ ਕੰਪੀਟੀਸ਼ਨ ਹੈਲਦੀ ਜਾਂਦਾ ਹੈ, ਬੜਾ ਫ੍ਰੀ ਫੇਅਰ ਜਾਂਦਾ ਹੈ, ਤਾਂ ਉਹ 35% ਤੇ ਚਲੇ ਜਾਂਦਾ ਹੈ। ਤਾਂ ਦੂਜੇ ਜੀ, ਪਾਸੇ ਇੱਕ ਵਿਸ਼ੇਸ਼ ਤਰ੍ਹਾਂ ਦਾ ਜਿਹੜਾ ਨੈਟਵਰਕ ਹੈ, ਜਦ ਉਹ ਕੰਮ ਕਰਦਾ ਹੈ, ਤਾਂ ਉਹ ਫਿਰ 2% ਲੈਸ ਤੇ ਚਲਾ ਜਾਂਦਾ ਹੈ, ਮਤਲਬ ਕਿ ਜੀ, ਸੈਟਿੰਗ ਦੇ ਨਾਲ। ਤਾਂ ਇਹ ਬਹੁਤ ਹੂੰ, ਵੱਡੀ ਗੱਲ ਹੈ।
ਕਿ ਉਹ ਸੈਟਿੰਗ ਕਿਵੇਂ ਕੀਤੀ ਜਾਂਦੀ ਹੈ, ਕਿਵੇਂ ਲੋਕਾਂ ਨੂੰ ਬਾਹਰ ਕਰ ਦਿੱਤਾ ਜਾਂਦਾ। ਪਹਿਲਾਂ ਹੀ ਨਿਸ਼ਚਿਤ ਹੁੰਦਾ ਕਿ ਤੁਸੀਂ ਉਹਨੂੰ ਘਟਾ ਕੇ ਭਰੋ, ਜਦ ਦੂਜੇ ਜੀ, ਬਾਹਰ ਹੋ ਜਾਣਗੇ ਕੰਪੀਟੀਸ਼ਨ ਚੋਂ ਤਾਂ ਤੁਸੀਂ ਤਰ ਜਾਓਗੇ। ਯਾਨੀ ਕੀ ਖੇਡ ਹੈ ਮੈਨੂੰ ਨਹੀਂ ਪਤਾ, ਪਰ ਇਹਦੇ ਤੇ ਬਿਲਕੁਲ ਕੋਖ ਦੀ ਜ਼ਰੂਰਤ ਹੈ, ਰਿਸਰਚ ਦੀ ਜ਼ਰੂਰਤ ਹੈ ਇਹਦੇ ਤੇ। ਤਾਂ ਹੁਣ ਗੱਲ ਇਹ ਆ, ਚਲੋ ਇਹ ਪੋਲੀਟੀਕਲ ਮਾਮਲਾ ਹੋ ਸਕਦਾ ਹੈ, ਪਰ ਅੰਮ੍ਰਿਤਸਰ ਦੇ ਵਿੱਚ ਜੋ ਹੋਇਆ ਉੱਥੇ ਵੀ ਤੇ ਇਹੋ ਜਿਹਾ ਹੈ ਨਾ। ਪਰ ਇਸ ਤੋਂ ਜੀ, ਇਲਾਵਾ ਅੱਗੇ ਜੇ ਤੁਸੀਂ ਚਲੇ ਜਾਓਗੇ, ਆਪਾਂ ਤੁਰੇ ਆ ਜਲੰਧਰ, ਜਲੰਧਰੋਂ ਆ ਗਿਆ ਜੀ ਆਪਾਂ ਲੁਧਿਆਣੇ, ਠੀਕ ਜੀ, ਹੈ ਜੀ, ਲੁਧਿਆਣੇ ਆ ਗਏ, ਜਲੰਧਰ ਤੇ ਲੁਧਿਆਣਾ, ਹਾਂ ਠੀਕ ਰਹਿ ਗਿਆ। ਅੰਮ੍ਰਿਤਸਰ ਆਪਾਂ ਪਾਸੇ ਛੱਡਤਾ, ਹੁਣ ਅੰਮ੍ਰਿਤਸਰ ਦੀ ਗੱਲ ਕਰ ਲਈਏ। ਲੁਧਿਆਣੇ ਤੁਹਾਨੂੰ ਯਾਦ ਹੋਣਾ ਹੈ ਗੁਰਪ੍ਰੀਤ, ਪਿਛਲੇ ਸਾਲ ਇੱਕ ਬਹੁਤ ਵੱਡਾ ਆਫੀਸਰ ਫੜਿਆ ਗਿਆ ਸੀ, ਉਹ ਵੀ ਟੈਂਡਰ ਦੇ ਵਿੱਚੋਂ ਠੇਕੇਦਾਰ ਤੋਂ ਮੋਟਾ ਕਮਿਸ਼ਨ ਲੈ ਰਿਹਾ ਸੀ ਕਿ ਤੈਨੂੰ ਤਦ ਮਿਲੇਗਾ ਟੈਂਡਰ ਜੇ ਜੀ, ਤੂੰ ਇੰਨੇ ਪਰਸੈਂਟ, ਜਿਹੜਾ ਕਿ ਤਕਰੀਬਨ 80 ਲੱਖ ਬਣਦਾ ਸੀ, ਕਮਿਸ਼ਨ ਪੇ ਜੀ, ਕਰੇਗਾ, ਕਿਉਂਕਿ ਹੂੰ, ਉਹ ਵੰਡਿਆ ਜਾਣਾ। ਤਾਂ ਬਹੁਤ ਰੌਲਾ ਪਿਆ ਸੀਗਾ, ਬਹੁਤ ਰੌਲਾ ਪਿਆ ਸੀ, ਇਵਨ ਦੈਟ ਕਿ ਉਹਦੇ ਵਿੱਚ ਕਮਿਸ਼ਨਰ ਤੱਕ ਨੂੰ ਵੀ ਸਫਾਈ ਦੇਣੀ ਪਈ ਸੀਗੀ। ਤਾਂ ਗੱਲ ਇਹ ਆ ਕਿ ਮੈਨੂੰ ਇਹ ਲੱਗਦਾ ਹੈ ਕਿ ਜਿਹੜਾ ਅੰਮ੍ਰਿਤਸਰ ਵਾਲਾ ਮਾਮਲਾ ਟਕਿਆ ਗਿਆ, ਕਿਉਂਕਿ ਉਹਦੇ ਵਿੱਚ ਇੱਕ ਐਸੇ ਸ਼ਖਸ ਦਾ ਨਾਂ ਆ ਰਿਹਾ ਸੀ ਜੋ ਬਹੁਤ ਬੜਬੋਲਾ, ਬਹੁਤ ਡੂੰਘਾ, ਬੜਾ ਤੇਜ਼ ਖਿਡਾਰੀ ਆ, ਜੀ, ਤੇ ਕਿਤੇ ਉਹ ਤੈਅ ਤਾਂ ਨਹੀਂ ਖੋਲਣ ਜਾ ਰਹੇ ਹੂੰ, ਜਿਸ ਨੂੰ ਰੋਕ ਦਿੱਤਾ ਗਿਆ, ਜੀ, ਮਾਮਲਾ ਹੀ ਰੁਕ ਗਿਆ, ਕਿਉਂਕਿ ਐਸਐਸਪੀ ਦੀ ਸਸਪੈਂਸ਼ਨ ਹੋਈ। ਫਿਰ ਹੂੰ, 7 ਨਿਗਮ ਇੰਪਰੂਵਮੈਂਟ ਟਰਸਟ ਦੇ ਜਿਹੜੇ ਕਰਮਚਾਰੀ ਅਧਿਕਾਰੀ ਸੀ ਉਹ ਮਾਜਤੇ। ਇੰਨਾ ਵੱਡਾ ਐਕਸ਼ਨ ਹੋਣ ਦੇ ਬਾਵਜੂਦ ਐਫ ਆਈ ਆਰ ਨਹੀਂ ਕੱਟੀ ਜਾ ਰਹੀ, ਜਾਂ ਆਫੀਸ਼ੀਅਲੀ ਕਿਸੇ ਜਾਂਚ ਦੇ ਹੁਕਮ ਨਹੀਂ ਦਿੱਤੇ ਜਾ ਰਹੇ। ਇਹ ਕੁਛ ਨਾ ਕੁਛ ਤਾਂ ਇੱਧਰ ਵੀ ਰੜਕ ਮੜਕ ਚੱਲ ਰਹੀ ਹੈ ਨਾ ਸਾਹਿਬ। ਤਾਂ ਗੱਲ ਇਹ ਆ ਜੀ, ਕਿ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਕਈ ਥਾਵਾਂ ਤੋਂ, ਕਿਉਂਕਿ ਆਪਣੇ ਕੋਲ ਪੁਖਤਾ ਜਦੋਂ ਤੱਕ ਕੋਈ ਐਵੀਡੈਂਸ ਨਾ ਹੋਵੇ, ਕੋਈ ਤੱਥ ਨਾ ਹੋਵੇ, ਤਾਂ ਗੱਲ ਕਹਿੰਦੇ ਆਪਾਂ ਠੀਕ ਨਹੀਂ ਲੱਗਦੇ। ਪਰ ਇਹਨਾਂ ਜ਼ਰੂਰ ਅਸੀਂ ਆਡੀਅנס ਨੂੰ ਦੱਸਣਾ ਚਾਹੁੰਦੇ ਹਾਂ ਕਿ ਇਦਾਂ ਦੇ ਟੈਂਡਰ ਦੇ ਮਾਮਲਿਆਂ ਦੇ ਵਿੱਚ ਠੇਕੇਦਾਰ ਜਾਂ ਠੇਕੇਦਾਰੀ ਨਾਲ ਜੁੜੇ ਲੋਕ ਕਿੱਸੇ ਬਹੁਤ ਸੁਣਾਉਂਦੇ ਆ। ਤਾਂ ਇਹ ਜੀ, ਹੋ ਬਿਲਕੁਲ, ਸਕਦਾ ਹੈ 26 ਦੇ ਵਿੱਚ ਕਿਸੇ ਕੁਝ ਖੁੱਲ ਜਾਣ। ਹੂੰ, ਜੀ, ਬਿਲਕੁਲ। ਉਧਰ ਭੁੱਲਰ ਸਾਹਿਬ ਬਾਹਰ ਆਉਣਾ ਚਾਹੁੰਦੇ ਨੇ, ਪਰ ਹਾਲੇ ਲੱਗਦਾ ਨਹੀਂ ਵੀ ਬਾਹਰ ਉਹਨਾਂ ਨੂੰ 2026 ਆਉਣ ਦਿੰਦਾ ਹੈ, ਤੇ ਫਿਰ ਤੋਂ ਖਾਰਜ ਹੋ ਗਈ ਜੀ ਉਹਨਾਂ ਦੇ ਵੱਲੋਂ ਲਾਈ ਗਈ ਅਰਜੀ। ਗੱਲ ਇਹ ਆ ਕਿ ਔਖਾ ਹੈ ਵੈਸੇ ਤੇ, ਜੀ, ਠੰਡ ਦੇ ਵਿੱਚ ਜੇਲ੍ਹ ਦੇ ਅੰਦਰ ਰਹਿਣਾ ਕਿਹੜਾ ਸੌਖਾ ਹੈ, ਇਹ ਵੀ ਜੀ, ਜੀ, ਸੱਚ ਹੈ, ਠੰਡ ਜ਼ਿਆਦਾ ਲੱਗਦੀ ਆ। ਅੱਛਾ, ਜੀ, ਗੱਲ ਇਹ ਆ ਕਿ ਭੁੱਲਰ ਨੇ ਚਾਰਾਜੋਈ ਤੇ ਕੀਤੀ, ਚਾਰਾ ਬਹੁਤ ਮਾਰਿਆ, ਸੀਬੀਆਈ ਕੋਰਟ ਨੇ ਜ਼ਮਾਨਤ ਖਾਰਜ ਕਰ ਦਿੱਤੀ ਹੈ। ਭੁੱਲਰ ਨੇ ਜੀ, ਕਿਹਾ ਸੀ ਕਿ ਬਈ ਸੇਵਾ ਪਾਣੀ ਦਾ ਮਤਲਬ ਰਿਸ਼ਵਤ ਨਹੀਂ ਹੁੰਦਾ। ਇਹ ਵੀ ਇੱਕ ਇੰਟਰਸਟਿੰਗ ਗੱਲ ਆ। ਖੈਰ, ਕਿ ਸੀਬੀਆਈ ਕੋਰਟ ਨੇ ਜ਼ਮਾਨਤ ਅਰਜੀ ਜਿਹੜੀ ਸੀ ਉਹ ਖਾਰਜ ਕੀਤੀ। 2 ਘੰਟੇ ਸੁਣਵਾਈ ਹੋਈ। ਇਹਦੇ ਵਿੱਚ ਭੁੱਲਰ ਦਾ ਵਕੀਲ ਕਹਿੰਦਾ ਕਿ ਸੀਬੀਆਈ ਨੇ ਜਿਸ ਸ਼ਬਦ ਸੇਵਾ ਪਾਣੀ ਨੂੰ ਰਿਸ਼ਵਤ ਬਣਾਇਆ, ਉਸ ਦਾ ਮਤਲਬ ਕੁਝ ਹੋਰ ਵੀ ਹੋ ਸਕਦਾ, ਜ਼ਰੂਰੀ ਨਹੀਂ ਰਿਸ਼ਵਤ ਨੂੰ ਕਿਹਾ ਗਿਆ ਹੋਵੇ। ਹਾਲਾਂਕਿ ਸੀਬੀਆਈ ਦੇ ਵਕੀਲ ਨੇ ਕਿਹਾ ਕਿ ਭੁੱਲਰ ਇੰਨੀ ਵੱਡੀ ਪੋਸਟ ਤੇ ਤੈਨਾਤ ਸੀ, ਸਾਬਕਾ ਡੀਜੀਪੀ ਦੇ ਬੇਟੇ, ਇਸ ਲਈ ਜਾਂਚ ਏਜੰਸੀ ਨੇ ਸਾਰੇ ਸਬੂਤ ਜੁਟਾ ਕੇ ਹੀ ਗ੍ਰਿਫਤਾਰੀ ਕੀਤੀ ਹੈ। ਜੀ, ਇਹਨਾਂ ਦੀ ਰਿਸ਼ਵਤ ਲੈਣ ਦੀ ਰਫ਼ਤਾਰ ਬਹੁਤ ਤੇਜ਼ ਸੀ। ਇਹੀ ਜੀ, ਵਜ੍ਹਾ ਹੈ ਕਿ ਡੀਆਈਜੀ ਦੇ ਅਹੁਦੇ ਤੇ ਬੈਠੇ ਭੁੱਲਰ ਨੂੰ ਗ੍ਰਿਫਤਾਰੀ ਜਦੋਂ ਕੀਤੀ ਗਈ, ਭੁੱਲਰ ਦੀ ਗ੍ਰਿਫਤਾਰੀ, ਤਾਂ ਪੂਰਾ ਦੇਸ਼ ਹਿੱਲ ਗਿਆ ਸੀ। ਇਸ ਤੋਂ ਬਾਅਦ ਜੀ, ਫਿਰ ਕੋਰਟ ਨੇ ਫੈਸਲਾ ਸੁਣਾਇਆ, ਜਿਹਦੇ ਮੁਤਾਬਕ ਕਿਹਾ ਕਿ ਭਾਈ ਰੁਕੇ ਰਹੋ, ਠਹਿਰੇ ਰਹੋ। ਤਾਂ ਖੈਰ, ਜੀ, ਗੱਲ ਇਹ ਆ ਕਿ ਇਹਨਾਂ ਨੇ ਜੋ ਦਲੀਲਾਂ ਦਿੱਤੀਆਂ ਉਹਦੇ ਵਿੱਚ ਇਹਨਾਂ ਨੇ ਕਿਹਾ ਕਿ ਨਾ ਕੋਈ ਗਵਾਹ, ਨਾ ਕੋਈ ਸੀਨੀਅਰ ਅਧਿਕਾਰੀ ਹੈ ਜਿਹੜਾ ਕੋਈ ਮੌਕੇ ਤੇ ਹਾਜ਼ਰ ਹੈ, ਇਦਾਂ ਹੈ ਜੀ, ਉਦਾਂ ਹੈ। ਤਾਂ ਪਰ ਅਖੀਰ ਇਹ ਜ਼ਮਾਨਤ ਦੀ ਅਰਜੀ ਜਿਹੜੀ ਹੈ ਉਹ ਖਾਰਜ ਹੋ ਗਈ। ਹੁਣ ਜਾਣਾ ਪਵੇਗਾ ਹਾਈ ਕੋਰਟ। ਗੱਲ ਤੇ ਇਹ ਹੈ ਕਿ ਹੌਲੀ ਹੌਲੀ ਜ਼ਮਾਨਤ ਦਾ ਰਾਹ ਤੇ ਖੁੱਲੀ ਜਾਂਦਾ ਹੈ ਗੁਰਪ੍ਰੀਤ, ਕਿਉਂਕਿ ਹੋਰ ਕੁਝ ਜ਼ਿਆਦਾ ਭੁੱਲਰ ਦੇ ਖਿਲਾਫ ਨਹੀਂ ਖੁੱਲਿਆ। ਪਰ ਇਹ ਸਾਫ਼ ਹੈ, ਸਪਸ਼ਟ ਹੈ ਕਿ ਸੀਬੀਆਈ ਨੇ ਕੁਝ ਇਸ ਮਾਮਲੇ 'ਚ, ਕਿਉਂਕਿ ਆਪਾਂ ਬੜੀ ਵੱਡੀ ਉਮੀਦ ਲਾ ਕੇ ਬੈਠੇ ਸਾਂ ਕਿ ਜੱਜਾਂ ਤੱਕ ਗੱਲ ਜਾ ਸਕਦੀ ਹੈ, ਹੋਰ ਅਫਸਰਾਂ ਤੱਕ ਗੱਲ ਜਾ ਸਕਦੀ ਹੈ, ਸਿਆਸਤਦਾਨਾਂ ਤੱਕ ਗੱਲ ਜਾ ਸਕਦੀ ਹੈ, ਉਹ ਤੇ ਨਹੀਂ ਤੁਰੀ। ਜੀ, ਉਹ ਤੇ ਨਹੀਂ ਤੁਰੀ, ਜਾਂ ਫਾਈਲ ਬਣ ਗਈ ਤਾਂ ਉਹ ਫਾਈਲ ਹੋ ਸਕਦਾ ਕਿ ਇਲੈਕਸ਼ਨ ਦੇ ਨੇੜੇ ਜਾਂ ਸਾਲ ਦੇ ਮੱਧ 'ਚ ਉਹ ਅੱਗੇ ਹੋਣ, ਫਾਈਲਾਂ ਤੁਰਨ। ਪਰ ਮੇਰੇ ਖਿਆਲ ਦੇ ਨਾਲ ਭੁੱਲਰ ਦੇ ਖਿਲਾਫ
ਜੋ CBI ਨੇ ਕੇਸ ਬਣਾਇਆ ਉਹਦੇ ਵਿੱਚ ਕਾਫੀ ਸਮਾਨ ਉਹ ਜੁਟਾਈ ਬੈਠੇ ਆ, ਜਿਹੜਾ ਕਿ ਹਰ ਮੋਰਚੇ ਤੇ ਉਹ ਭੁੱਲਰ ਨੂੰ ਫਿਲਹਾਲ ਕਾਨੂੰਨੀ ਤੌਰ ਤੇ ਮਾਤ ਦੇ ਰਿਹਾ ਹੈ। ਜੀ, ਬਿਲਕੁਲ। ਉਧਰ ਜਿਹੜੀ ਪੰਜਾਬ ਦੇ ਵਿੱਚ ਆਉਂਦੇ ਦਿਨਾਂ 'ਚ ਸਕੀਮ ਆਉਣ ਵਾਲੀ ਹੈ, ਤੁਸੀਂ ਖਾਸੀ ਇਸ ਤੇ ਚਰਚਾ ਪਹਿਲਾਂ ਵੀ ਕੀਤੀ ਹੈ, ਉਸ ਨੂੰ ਹਰੀ ਝੰਡੀ ਦੇਣ ਲਈ ਕੇਜਰੀਵਾਲ ਸਾਹਿਬ ਆਪ ਉਤਰਨਗੇ ਜੀ? ਨਹੀਂ, ਉਹ ਤੇ ਹੈ ਹੀ ਆ। ਵੇਖੋ ਗੁਰਪ੍ਰੀਤ, ਗੱਲ ਇਹ ਆ ਕਿ ਮੈਨੂੰ ਲੱਗਦਾ ਕਿ ਕਿਸੇ ਵਿਆਹ 'ਚ ਜੇ ਕਿਤੇ ਤੰਬੂ ਕਨਾਤਾਂ ਵੀ ਲੱਗਣੀਆਂ ਹੋਣ ਤੇ ਉਹ ਹੂੰ, ਆਮ ਆਦਮੀ ਪਾਰਟੀ ਵਾਲੇ ਦਾ ਕਿਸੇ ਦਾ ਸੱਜਣ ਦਾ ਕੋਈ ਬੱਚਾ ਜਾਂ ਬੱਚੀ ਦਾ ਵਿਆਹ ਹੋਵੇ, ਤਾਂ ਮੇਰੇ ਖਿਆਲ ਦੇ ਨਾਲ ਉੱਥੇ ਵੀ ਹੋ ਸਕਦਾ ਹੈ, ਉੱਥੇ ਵੀ ਹੋ ਸਕਦਾ ਹੈ ਕਿ ਕੇਜਰੀਵਾਲ ਜੀ ਨੂੰ ਬੁਲਾ ਕੇ ਉਹਨਾਂ ਦੇ ਕਰ ਕਮਲਾਂ ਦੇ ਨਾਲ ਸ਼ੁਰੂਆਤ ਕੀਤੀ ਜਾਵੇ ਕਿ ਪਹਿਲਾਂ ਉਹ ਘਣ ਜਿਹਾ ਮਾਰ ਕੇ ਤੇ ਥੱਲੇ ਹੂੰ, ਸੂਬਾ ਜਿਹਾ ਗੱਡੋ, ਤਾਂ ਕਿ ਤਣੀਆਂ ਬੰਨੀਆਂ ਜਾਣ ਤੰਬੂ ਕਨਾਤਾਂ ਦੀਆਂ। ਇਹ ਜੀ, ਤੇ VIP ਕਲਚਰ ਖਤਮ ਕਰਨਾ ਹੈ ਸਨ। ਇਹ ਤੇ ਹੈਲੀਕਾਪਟਰ ਦੀ ਵਰਤੋਂ ਘੱਟ ਕਰਨ ਆਏ ਸਨ। ਤੇ ਮੈਨੂੰ ਯਾਦ ਆ, ਇਹ ਕਿਹਾ ਗਿਆ ਕਿ ਪਹਿਲੇ 11 ਦਿਨ ਸਾਡੇ ਚੀਫ ਮਿਨਿਸਟਰ ਨੇ ਹੈਲੀਕਾਪਟਰ ਦੀ ਵਰਤੋਂ ਹੀ ਨਹੀਂ ਕੀਤੀ, ਇੱਕ ਪ੍ਰਾਪਤੀ ਹੈ। ਪਰ ਬਾਅਦ ਦੇ ਵਿੱਚ ਹੂੰ, ਉਹ ਹੈਲੀਕਾਪਟਰ ਦੇ ਰਿੰਗ ਪਿਸਟਨ ਪਤਾ ਨਹੀਂ ਕੀ ਧੂਆਂ ਧੂਆਂ ਕਰ ਦਿੱਤੇ। ਬਹਰਹਾਲ ਦੇਖੋ, 10 ਲੱਖ ਰੁਪਏ ਤੱਕ ਦੀ ਜਿਹੜੀ ਇਹ ਮੁਫਤ ਇਲਾਜ ਦੀ ਸਕੀਮ ਹੈ, ਮੈਂ ਅੱਜ ਵੀ ਕਹਿਣਾ, ਜੇ ਇਸ ਨੂੰ ਸਫਲਤਾਪੂਰਵਕ ਇਹਨਾਂ ਨੇ ਲਾਗੂ ਕਰ ਦਿੱਤਾ ਤਾਂ ਗੇਮ ਚੇਂਜਰ ਸਾਬਤ ਹੋ ਸਕਦੀ ਆ। ਜੀ, ਪਰ ਹੁਣ ਦੂਜੇ ਪਾਸੇ ਸਿਆਸੀ ਮਾਇਨੇ ਉਹੀ ਹੈ ਕਿ 15 ਜਨਵਰੀ ਨੂੰ ਆਫੀਸ਼ੀਅਲੀ ਇਸ ਨੂੰ ਲਾਂਚ ਕਰ ਦਿੱਤਾ ਜਾਵੇਗਾ। ਇਸ ਦਾ ਐਲਾਨ ਅੱਜ ਸਿਹਤ ਮੰਤਰੀ ਡਾਕਟਰ ਬਲਬੀਰ ਉਹਨਾਂ ਵੱਲੋਂ ਕਰ ਦਿੱਤਾ ਗਿਆ ਤੇ ਇਹਦੇ ਵਿੱਚ ਉਹਨਾਂ ਨੇ ਇਹ ਵੀ ਕਹਿ ਦਿੱਤਾ ਹੈ ਕਿ ਪਿੰਡਾਂ ਤੇ ਸ਼ਹਿਰਾਂ ਦੇ 9000 ਤੋਂ ਜ਼ਿਆਦਾ ਜਿਹੜੇ ਉਹ ਕੈਂਪ ਲੱਗਣਗੇ। ਠੀਕ ਹੈ ਜੀ। ਜੀ, ਤੇ ਮਤਲਬ ਕਿ ਇਹਦੇ ਨਾਲ ਬਈ 10-15 ਦਿਨ ਦਾ ਸਮਾਂ ਲੱਗ ਜਾਂਦਾ ਕਾਰਡ ਬਣਨ ਨਾਲ, ਤੇ ਸਾਡੀ ਕੋਸ਼ਿਸ਼ ਇਹੋ ਆ ਕਿ ਸਾਰੇ ਲੋਕਾਂ ਦੇ ਕਾਰਡ ਜਿਹੜੇ ਆ ਉਹ 3 ਕੁ ਮਹੀਨਿਆਂ ਦੇ ਵਿੱਚ ਤਿਆਰ ਕਰ ਲੈਣੇ ਜਾਣ ਤੇ ਉਸ ਤੋਂ ਜੀ, ਬਾਅਦ ਇਨਰੋਲਮੈਂਟ ਹੋਣ ਤੋਂ ਬਾਅਦ ਜਿਹੜਾ ਲਾਭਪਾਤਰੀ ਵਿਅਕਤੀ ਆ ਉਹ ਇਲਾਜ ਕਰਵਾਉਣ ਦੇ ਯੋਗ ਹੋ ਜਾਏਗਾ। ਦੂਜੀ ਗੱਲ, ਪੈਨਸ਼ਨਰ, ਜਿਹੜਾ ਗਵਰਨਮੈਂਟ EMPLOYE ਹੈ ਜਾਂ ਆਮ ਲੋਕ, ਇਹ ਸਾਰੇ ਸ਼ਾਮਲ ਹੋ ਗਏ ਇਹਦੇ ਵਿੱਚ। 1 ਜੀ, ਲੱਖ ਤੱਕ ਯੂਨਾਈਟਿਡ ਵਾਲੇ ਖਰਚ ਕਰਨਗੇ, ਬਾਕੀ ਜ਼ਰੂਰਤ ਤੇ ਸਰਕਾਰ। ਸਿਹਤ ਮੰਤਰੀ ਦੱਸ ਰਹੇ ਨੇ ਕਿ ਇਹਦੇ ਵਿੱਚ ਆਉਣ ਵਾਲੇ 5-10 ਸਾਲਾਂ 'ਚ ਮੁਹੱਲਾ ਕਲੀਨਿਕ ਦਾ ਅਸਰ ਦੇਖਣ ਨੂੰ ਮਿਲੇਗਾ, ਜਦ ਲੋਕਾਂ ਨੂੰ ਗੁਰਦੇ ਜਾਂ ਲੀਵਰ ਫੇਲ ਹੋਣ ਤੱਕ ਦੀਆਂ ਬਿਮਾਰੀਆਂ ਤੋਂ ਨਿਜਾਤ ਮਿਲੇਗੀ, ਰੁਕ ਜਾਏਗਾ। ਬਹੁਤ ਸਾਰੀਆਂ ਕ੍ਰੋਨਿਕ ਡਿਜ਼ੀਜ਼ ਜਿਵੇਂ ਕੈਂਸਰ ਹੈ, ਉਹ ਘੱਟ ਹੋਣੀਆਂ ਸ਼ੁਰੂ ਹੋ ਜਾਣਗੀਆਂ ਜਦ ਲੋਕ ਜੀ, ਟਾਈਮ ਨਾਲ ਦਵਾਈ ਲੈਣਗੇ, ਤਾਂ ਇਹ ਆਪਣੇ ਆਪ ਬਜਟ ਦੇ ਵਿੱਚ ਫਿੱਟ ਹੁੰਦੀ ਜਾਏਗੀ। ਤਾਂ ਕਹਿਣ ਦਾ ਮਤਲਬ ਕਿ ਯੋਜਨਾ ਉਹ ਕਹਿ ਰਿਹਾ ਕਿ ਹਾਈਬ੍ਰਿਡ ਮਾਡਲ ਤੇ ਆ। 1 ਲੱਖ ਤੱਕ ਯੂਨਾਈਟਿਡ ਵਾਲੇ ਖਰਚ ਕਰਨਗੇ ਤੇ ਉਸ ਤੋਂ ਬਾਅਦ ਅੱਗੇ ਪੈਸੇ ਦੀ ਜੇ ਜ਼ਰੂਰਤ ਹੁੰਦੀ ਹੈ ਤਾਂ ਟਰਸਟ ਮੋਡ ਤੇ ਸਾਡੀ ਹੈਲਥ ਏਜੰਸੀ ਆਟੋਮੈਟਿਕ ਇਹਦੀ ਅਦਾਇਗੀ ਕਰੇਗੀ। ਇਹਦਾ ਮਤਲਬ ਕਿ ਯੂਨਾਈਟਿਡ ਵਾਲੇ ਕੋਈ ਹੈਗੇ ਇਹਦੇ ਵਿੱਚ। ਹੁਣ ਇਹ ਲੱਭਣਾ ਪਊਗਾ ਆਪਾਂ ਨੂੰ ਕਿ ਜੀ, ਯੂਨਾਈਟਿਡ ਵਾਲੇ ਕੌਣ ਆ। ਹਾਈਬ੍ਰਿਡ ਮਾਡਲ ਲੈ ਕੇ ਆਏ ਆ, ਇਹਦੇ ਵਿੱਚ ਜੀ, ਪ੍ਰਾਈਵੇਟ ਹਸਪਤਾਲ ਜਿਹੜਾ ਹੈ ਉਹ ਵੀ ਆ ਗਿਆ, ਟਰਸਟ ਮੋਡ ਆ ਗਿਆ। ਯਾਨੀ ਇਹ ਕੁਝ ਨਾ ਕੁਝ ਹੁਣ ਆਪਾਂ ਨੂੰ ਵੀ ਮਿਹਨਤ ਕਰਨੀ ਪਵੇਗੀ ਕਿ ਅੱਗੇ ਜਾ ਕੇ ਇਹ ਕਿਸ ਤਰ੍ਹਾਂ ਕਰਦੇ ਆ, ਕੀ ਹਿਸਾਬ ਕਿਤਾਬ ਆ। ਪਰ ਇਹ ਸਾਫ਼ ਆ ਕਿ 15 ਨੂੰ ਕੇਜਰੀਵਾਲ ਸਾਹਿਬ ਆ ਰਹੇ ਆ ਤੇ ਉਹਨਾਂ ਨੇ ਫੀਤਾ ਕੱਟ ਦੇਣਾ। ਜੀ। ਕੇਜਰੀਵਾਲ ਸਾਹਿਬ ਭੱਦਰਪੁਰ 'ਚ ਉਹਨਾਂ ਦੀ ਪ੍ਰਾਪਤੀ ਸਿਰਫ ਇਹ ਹੈ ਕਿ ਉਹ ਆਮ ਆਦਮੀ ਪਾਰਟੀ ਦੇ ਇਸ ਸਮੇਂ ਕੌਮੀ ਕਨਵੀਨਰ ਨੇ। ਉਸ ਤੋਂ ਇਲਾਵਾ ਉਹਨਾਂ ਦਾ ਅਹੁਦਾ ਜਿਹੜਾ ਹੈ ਉਹ ਪੰਜਾਬ ਦੇ ਮੁੱਖ ਮੰਤਰੀ ਦੇ ਅਹੁਦੇ ਦੇ ਮੁਕਾਬਲੇ ਇਸ ਸਮੇਂ ਕੁਝ ਵੀ ਨਹੀਂ ਗਾ। ਤਾਂ ਫਿਰ ਵੀ ਫੀਤਾ ਉਹੀ ਕੱਟਣਗੇ। ਇਹ ਤਰਾਸਦੀ ਹੈ ਸਾਡੇ ਇਸ ਪੰਜਾਬ ਦੀ ਤੇ ਸਾਡੀ ਇਸ ਸਰਕਾਰ ਦੀ। ਇਸ ਤੋਂ ਅੱਗੇ ਵਧੀਏ, ਉਧਰ ਵਾਰਡਬੰਦੀ ਵਾਲਾ ਮਾਮਲਾ ਗਵਰਨਰ ਸਾਹਿਬ ਦੇ ਕੋਲ ਪਹੁੰਚ ਗਿਆ ਜੀ। ਵੈਸੇ ਵੀ ਖਾਸਾ ਚਰਚਾ ਚੱਲ ਰਹੀ ਹੈ ਸਾਰੇ ਸ਼ਹਿਰਾਂ 'ਚ ਇਸ ਨੂੰ ਲੈ ਕੇ। ਹਾਂ, ਬਿਲਕੁਲ ਗੁਰਪ੍ਰੀਤ, ਇਹਨਾਂ ਨੇ ਵਾਰਡਬੰਦੀ ਜਿਹੜੀ ਸੀ ਉਹ ਕਾਲੀ ਦੇ ਵਿੱਚ ਕੀਤੀ ਆ। ਤੇ ਹੂੰ, ਜਦੋਂ ਕੀਤੀ ਆ ਵਾਰਡਬੰਦੀ, ਤੇ ਉਹਦੇ ਵਿੱਚ ਵੀ ਆਪਾਂ ਨੂੰ ਪਤਾ ਹੈ ਕਿ ਆਪਣੇ ਬੰਦਿਆਂ ਨੂੰ ਐਡਵਾਂਟੇਜ ਦੇਣ ਵਾਸਤੇ ਕਈ ਵਾਰ ਇਹ ਚੀਜ਼ਾਂ ਜਿਹੜੀਆਂ ਉਹ ਕਰ ਲਈਆਂ ਜਾਂਦੀਆਂ। ਤਾਂ ਸਭ ਤੋਂ ਪਹਿਲੀ ਆਵਾਜ਼ ਤੇ ਸੁਨਾਮ ਚੋਟ ਪਈ ਸੀ, ਉਸ ਤੋਂ ਬਾਅਦ ਤੇ ਅਨੇਕਾਂ ਆਵਾਜ਼ਾਂ ਜਿਹੜੀਆਂ ਨੇ ਉੱਠੀਆਂ ਨੇ ਨਾਭਾ ਜਾਂ ਹੋਰ ਸ਼ਹਿਰਾਂ ਦੇ ਵਿੱਚ। ਤਾਂ ਅੱਜ ਭਾਰਤੀ ਜਨਤਾ ਪਾਰਟੀ ਵਾਲੇ ਦੇਖੋ, ਭਾਰਤੀ ਜਨਤਾ ਪਾਰਟੀ ਨੂੰ ਕੀ ਹੈ ਕਿ ਇਹ ਹੈ ਸ਼ਹਿਰੀ ਇਲੈਕਸ਼ਨ, ਸਮਝ ਗਏ ਤੁਸੀਂ। ਜੀ, ਤਾਂ ਜੀ, ਇਹ ਵਫਦ ਜਿਹੜਾ ਗਿਆ ਗਵਰਨਰ ਕੋਲ, ਉਹ ਭਾਰਤੀ ਜਨਤਾ ਪਾਰਟੀ ਦਾ ਗਿਆ। ਤਾਂ ਭਾਰਤੀ ਜਨਤਾ ਪਾਰਟੀ ਨੂੰ ਉਮੀਦ ਹੈ। ਦੇਖੋ, ਜੀ, ਭਾਰਤੀ ਜਨਤਾ ਪਾਰਟੀ ਵਾਲੇ ਆਪਣੀ ਕੌਮੀ ਲੀਡਰਸ਼ਿਪ ਤੋਂ ਥੋੜੇ ਨਾਰਾਜ਼ ਨੇ
ਕਿ ਹੂੰ, ਅਸੀਂ ਪੰਜਾਬ ਦੇ ਵਿੱਚ ਹੋਰ ਬਿਹਤਰ ਕਰ ਸਕਦੇ ਸੀ, ਇਹ ਝਟਕਾ ਦੇ ਦਿੰਦੇ, ਜਿਵੇਂ ਯੂਨੀਵਰਸਿਟੀ ਦਾ ਮਾਮਲਾ ਨਿਕਲਿਆ, ਉਹਦੇ ਚੋਂ ਕੱਖ ਵੀ ਨਹੀਂ। ਜੀ, ਤੇ ਆ ਜਿਹੜਾ ਮਗਨਰੇਗਾ ਵਾਲਾ ਹੈ, ਕਿ ਬਈ ਇਹਦੇ ਵਿੱਚ ਵੀ ਉਹ ਇਹਨਾਂ ਨੇ ਸਿਆਣਪ ਤੋਂ ਕੰਮ ਨਹੀਂ ਲਿਆ। ਮੈਨੂੰ ਆਫ ਦੀ ਰਿਕਾਰਡ ਇੱਕ ਦੋ ਭੱਜ ਪਾਈਆਂ ਨੇ ਕਿਹਾ ਕਿ ਬਈ ਜੀ, ਪੰਜਾਬ ਨੂੰ ਸਮਝਣ ਦੇ ਵਿੱਚ ਕਈ ਵਾਰ ਨਾ ਇਹ ਨਾਕਾਮ ਰਹਿ ਜਾਂਦੇ ਆ, ਤੇ ਜਿਹੜੇ ਅਹਿਲਕਾਰ ਨੇ, ਸਲਾਹਕਾਰ ਨੇ, ਉਹ ਗੱਲ ਪੁੱਠੀ ਸਿੱਧੀ ਕਰ ਦਿੰਦੇ ਆ। ਤਾਂ ਖੈਰ ਇਹ ਉਹਨਾਂ ਦੀ ਚਲੋ ਆਪਣੀ ਪ੍ਰੋਬਲਮ ਹੈ। ਤਾਂ ਬਹਰਹਾਲ ਇਹਨਾਂ ਨੇ ਅੱਜ ਸ਼ਿਕਾਇਤ ਕੀਤੀ ਆ ਜਾ ਕੇ ਕਿ ਪੂਰੇ ਪ੍ਰਦੇਸ਼ ਦੇ ਵਿੱਚ, ਯਾਨੀ ਸੂਬੇ ਦੇ ਵਿੱਚ, ਵਾਰਡਬੰਦੀ ਦਾ ਕੰਮ ਮਨਮਾਨੇ ਢੰਗ ਦੇ ਨਾਲ, ਮਨਮਰਜ਼ੀਆਂ ਦੇ ਨਾਲ, ਜਲਦਬਾਜ਼ੀ ਤੇ ਗੈਰ ਕਾਨੂੰਨੀ ਤਰੀਕੇ ਦੇ ਨਾਲ ਪੂਰਾ ਕੀਤਾ ਗਿਆ ਹੈ, ਜਿਹਦੇ ਵਿੱਚ ਆਮ ਜਨਤਾ ਨੂੰ ਇੱਕ ਤਾਂ ਦੁਬਿਧਾ, ਪਰੇਸ਼ਾਨੀ ਅਤੇ ਇੱਕ ਅਸੁਰੱਖਿਆ ਦੀ ਭਾਵਨਾ ਵੀ ਆ। ਤਾਂ ਖੈਰ ਗੱਲ ਗੁਰਪ੍ਰੀਤ ਇਹ ਹੈ, ਕਿਉਂਕਿ 1 ਜਨਵਰੀ 2026 ਤੋਂ ਵੇਖੋ ਜੀ ਹੋ ਜਾਣਾ ਸੀ ਕੰਮ ਸ਼ੁਰੂ ਨਵੀਂ ਮਰਦਮਸ਼ੁਮਾਰੀ ਦਾ, ਜੀ, ਤੇ ਇਲੈਕਸ਼ਨ ਕਰਵਾਉਣਾ ਇਹਨਾਂ ਲਈ ਬੇहद ਜ਼ਰੂਰੀ ਹੈ। ਸੋ ਇਸ ਵਾਸਤੇ ਕੁਝ ਚੀਜ਼ਾਂ ਜਿਹੜੀਆਂ, ਇੱਕ ਤੇ ਜੋੜ ਤੋੜ, ਦੂਜਾ ਕਿ ਕਿਹੜਾ ਵਾਰਡ ਐਸਸੀ ਲਈ, ਕਿਹੜਾ ਵਾਰਡ ਬੀਸੀ ਲਈ ਜਾਂ ਬੀਬੀਆਂ ਲਈ, ਇਹਦੇ ਵਿੱਚ ਵੀ ਇਹਨਾਂ ਦਾ ਦੋਸ਼ ਇਹ ਆ ਕਿ ਜਿਨ੍ਹਾਂ ਇਲਾਕਿਆਂ ਦੇ ਵਿੱਚ ਐਸਸੀ ਤੇ ਬੀਸੀ ਵਸੋਂ ਘੱਟ ਆ, ਉੱਥੇ ਜੀ, ਵੀ ਅਣ ਉਚਿਤ ਤਰੀਕੇ ਦੇ ਨਾਲ, ਵੀ ਯਾਨੀ ਧੱਕੇ ਨਾਲ ਹੀ ਰਿਜ਼ਰਵੇਸ਼ਨ ਦੇ ਦਿੱਤੀ ਗਈ ਹੈ। ਇੰਟਰਸਟਿੰਗ ਹੈ ਗੁਰਪ੍ਰੀਤ। ਇਹ ਮਤਲਬ ਕਿ ਵੱਡੀ ਗੱਲ ਆ ਕਿ ਇਹਨਾਂ ਨੇ ਨਾ ਸਿਰਫ ਜੋੜ ਤੋੜ ਤੇ ਸਵਾਲ ਚੁੱਕੇ ਆ, ਬਲਕਿ ਇਹਨਾਂ ਨੇ ਰਿਜ਼ਰਵੇਸ਼ਨ ਤੇ ਵੀ ਸਵਾਲ ਚੁੱਕੇ। ਮੈਂ ਤੁਹਾਨੂੰ ਕਿਹਾ ਨਾ ਕਿ ਭਾਰਤੀ ਜਨਤਾ ਪਾਰਟੀ ਨੂੰ ਆਸ ਹੈ, ਕਿਉਂਕਿ ਜੀ, ਇਹਨਾਂ ਦਾ ਬਿਲਕੁਲ, ਜਿਹੜਾ ਦਾਇਰਾ ਹੈ ਜਾਂ ਜਿਹੜਾ ਇਹਨਾਂ ਦਾ ਘੇਰਾ ਹੈ, ਉਹ ਜ਼ਿਆਦਾਤਰ ਸ਼ਹਿਰ ਦੇ ਵਿੱਚ, ਤੁਹਾਨੂੰ ਪਤਾ ਹੀ ਹੈ ਨਾ, ਚਾਹੇ ਉਹ ਆਪਾਂ ਦੇਖੀਏ ਆਗੇ ਉੱਚ ਜਾਤੀ ਵਾਲੀਆਂ ਜਿਹੜੀਆਂ ਹਿੰਦੂ ਵੋਟਾਂ ਹੁੰਦੀਆਂ, ਉਹਨਾਂ ਦਾ ਜ਼ਿਆਦਾ ਇਹਨਾਂ ਦੇ ਨਾਲ ਜੁੜਾਵ ਹੁੰਦਾ ਹੈ। ਤੇ ਇਸ ਕਰਕੇ ਮੇਰੇ ਖਿਆਲ ਦੇ ਨਾਲ ਭਾਰਤੀ ਜਨਤਾ ਪਾਰਟੀ ਇਸੇ ਕਰਕੇ ਹੱਥ ਪੈਰ ਮਾਰ ਰਹੀ ਹੈ ਕਿ ਸਾਡਾ ਨੁਕਸਾਨ ਨਾ ਹੋਵੇ। ਜੀ। ਕੋਈ ਦਿਨ ਨਹੀਂ ਟੱਪਦਾ ਜਿਸ ਦਿਨ ਇਹੋ ਜੀ ਖਬਰ ਸਾਂਝੀ ਨਾ ਕਰਨੀ ਪਵੇ। ਅੱਜ ਫੇਰ ਇੱਕ ਬੀਬੀ ਦਾ ਕਤਲ ਹੋ ਗਿਆ ਜੀ। ਹਾਂਜੀ, ਕਪੂਰਥਲਾ ਜ਼ਿਲ੍ਹੇ ਦੇ ਵਿੱਚ ਆਪਾਂ ਅੱਗੇ ਦੇਖਿਆ ਨਹੀਂ ਕਦੇ ਇਸ ਤਰ੍ਹਾਂ ਕਿ ਔਰਤਾਂ ਨੂੰ ਵੀ ਨਿਸ਼ਾਨਾ ਬਣਾ ਦਿੱਤਾ ਜਾਂਦਾ। ਹੁਣ ਤਾਂ ਆਪਾਂ ਫਿਰੋਜ਼ਪੁਰ ਚ ਵੇਖਿਆ ਸੀ, ਗੈਂਗਵਾਰ ਦੇ ਵਿੱਚ ਇੱਕ ਵਾਰ ਕੁੜੀ ਜਿਹਦਾ ਸ਼ਾਇਦ ਵਿਆਹ ਸੀ ਕੁਝ ਸਮਾਂ ਪਹਿਲਾਂ, ਉਹ ਮਾਰ ਦਿੱਤੀ ਗਈ ਸੀ ਮੁੰਡਿਆਂ ਜੀ, ਦੇ ਨਾਲ, ਉਹਨਾਂ ਦੀ ਭੈਣ ਸੀ। ਤੇ ਫਿਰ ਜੱਗੂ ਭਗਵਾਨਪੁਰੀਏ ਦੀ ਮਾਂ ਮਾਰੀ ਗਈ। ਆ ਮਤਲਬ ਕਿ ਫਿਰ ਹੁਣ ਜੇ ਦੇਖੀਏ ਤੇ ਹੋਰ ਕੁਝ ਇਸ ਤਰ੍ਹਾਂ ਪਰਸਨਲ ਕਤਲ ਵੀ, ਜਿਹੜੇ ਨਿੱਜੀ ਕਤਲ, ਨਿੱਜੀ ਰੰਜਿਸ਼ ਤੋਂ ਵੀ ਕਤਲ ਜਿਹੜੇ ਹੋ ਜਾਂਦੇ ਆ। ਇਹ ਕੋਈ ਹੇਮਪ੍ਰੀਤ ਆ ਬੀਬੀ ਬਾਹਰੋਂ ਗਈ ਸੀ ਤੇ 4 ਰਾਉਂਡ ਫਾਇਰਿੰਗ ਹੋਈ ਆ ਕਪੂਰਥਲਾ ਦੇ ਵਿੱਚ, ਇਸ ਨੂੰ ਗੋਲੀ ਮਾਰ ਕੇ ਮਹੱਲਾ ਸਿੰਪੁਰਾ ਉੱਥੇ ਮਾਰ ਦਿੱਤਾ। ਕਹਿੰਦੇ ਕਿ ਉਹਦਾ ਤਲਾਕ ਹੋਇਆ ਸੀ, ਇਹ 1 ਮਹੀਨਾ ਪਹਿਲਾਂ ਹੀ ਕੈਨੇਡਾ ਤੋਂ ਪਰਤੀ ਸੀ। ਉਹਦਾ ਪਤੀ ਤੇ ਬੇਟਾ ਵਿਦੇਸ਼ ਦੇ ਵਿੱਚ ਹੀ ਰਹਿੰਦੇ ਆ। ਇਹ ਘਟਨਾ ਸ਼ਾਮੀ 4 ਵਜੇ ਸਾਹਮਣੇ ਆਈ ਆ। ਇੱਕ ਵਿਅਕਤੀ ਨੇ ਦੋਸ਼ੀ ਨੂੰ ਰੋਕਣ ਦਾ ਵੀ ਯਤਨ ਕੀਤਾ। ਦੇਖੋ ਗੁਰਪ੍ਰੀਤ, ਇਹ ਬਹੁਤ ਗੰਭੀਰ ਮਾਮਲਾ, ਜੀ, ਬਹੁਤ ਗੰਭੀਰ ਮਾਮਲਾ ਹੈ। ਇੱਕ ਤੇ ਕਿ ਸਾਡੇ ਨਾਲ ਲਾਅ ਐਂਡ ਆਰਡਰ ਦਾ ਜੁੜਦਾ, ਤੇ ਦੂਸਰੀ ਚੀਜ਼ ਆ ਕਿ ਭਾਈ ਇਹ ਕਿਤੇ ਨਾ ਕਿਤੇ ਇੱਕ ਖਾਸ ਐਂਗਲ ਵੀ ਹੋ ਸਕਦਾ ਹੈ। ਜਿੱਦਾਂ ਆਪਾਂ ਦੇਖਦੇ ਹਾਂ ਕਿ ਕਈ ਵਾਰ ਵਿਅਕਤੀਗਤ ਜਾਂ ਘਰੇਲੂ ਮਾਮਲੇ ਵੀ ਹੁੰਦੇ, ਕਿਉਂਕਿ ਹੋਰ ਤੇ ਕੁਝ ਔਰਤ ਦਾ ਜਿਹੜਾ ਹੈ ਨਾ ਕੋਈ ਮਾਮਲਾ ਹੋ ਨਹੀਂ ਸਕਦਾ, ਕੋਈ ਨਿੱਜੀ ਜੀ, ਹੋ ਸਕਦਾ ਜਾਂ ਘਰੇਲੂ ਹੋ ਬਿਲਕੁਲ, ਸਕਦਾ, ਤਾਂ ਹੋਰ ਤੇ ਜੀ। ਕੁਝ ਹੋ ਨਹੀਂ ਸਕਦਾ। ਤਾਂ ਮੇਰੇ ਖਿਆਲ ਦੇ ਨਾਲ ਇੰਤਜ਼ਾਰ ਕਰਨਾ ਚਾਹੀਦਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹ ਸਾਰਾ ਮਾਮਲਾ ਟਰੇਸ ਹੋ ਜਾਏਗਾ। ਪਰ ਲਾਅ ਐਂਡ ਆਰਡਰ ਦੀ ਪਰਿਸਥਿਤੀ ਜਿਹੜੀ ਆ ਦਿਨੋਂ ਦਿਨ ਵਿਗਾੜ ਵੱਲ ਹੀ ਹੈ। ਜੀ, ਬਿਲਕੁਲ। ਸੋ ਇਸੇ ਦੇ ਨਾਲ ਪ੍ਰੋਗਰਾਮ ਦਾ ਸਮਾਂ ਇੱਥੇ ਹੀ ਸਮਾਪਤ ਹੁੰਦਾ। ਤੁਸੀਂ ਜੁੜੇ ਜਾਣਕਾਰੀਆਂ ਸਾਂਝੀਆਂ ਕੀਤੀਆਂ, ਬਹੁਤ ਬਹੁਤ ਧੰਨਵਾਦ ਜੀ।